ਹੈਗਾ ਆ। ਤੇ ਟੋਟਲ ਹੁਣ ਤੱਕ US ਦੇ ਜਿਹੜੇ 18 ਸਰਵਿਸ ਮੈਂਬਰਸ ਦੀ ਮੌਤ ਹੋ ਚੁੱਕੀ ਆ। 100 ਤੋਂ ਵੱਧ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਤੇ ਈਰਾਨ ਵਾਲੇ ਜਿਹੜੇ ਆ ਉਹ ਆਪੋਜ਼ਿਟ ਕਹਿ ਰਹੇ, ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜਿਹੜੀ ਗੱਲਬਾਤ ਆ ਉਹ ਹੋ ਰਹੀ ਆ ਈਰਾਨ ਦੇ ਨਾਲ, ਤੇ ਉਹ ਬੜੇ ਡੈਸਪਰੇਟ ਆ ਵੀ ਸਾਡੀ ਜਿਹੜੀ ਸਾਡੇ ਨਾਲ ਸਮਝੌਤਾ ਕਰੋ। ਤੇ ਦੂਸਰੇ ਪਾਸੇ ਈਰਾਨ ਦੇ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਕੰਪਲੀਟਲੀ ਅਨਫਾਊਂਡ ਕੋਈ ਸਾਡੀ ਨੈਗੋਸ਼ੀਏਸ਼ਨ ਨਹੀਂ ਹੋ ਰਹੀ ਹੈਗੀ। ਇਹ ਉੱਥੇ ਦੇ ਜਿਹੜੇ ਹਸਨ ਗਸਾਗਵਾਈ ਕਰਕੇ ਇੱਕ ਸਪੋਕਸਪਰਸਨ ਆ ਇਰਾਨੀਅਨ ਪਾਰਲੀਮੈਂਟ ਨੈਸ਼ਨਲ ਸਿਕਿਉਰਿਟੀ ਕਮਿਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਸਾਡੀ ਕੋਈ ਵੀ ਜਿਹੜੀ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਨਹੀਂ ਚੱਲ ਰਹੀ ਹੈਗੀ। ਤੇਲ ਦੀਆਂ ਕੀਮਤਾਂ ਆਲਰੇਡੀ 4% ਚੜ੍ਹ ਗਈਆਂ ਆ। ਅੱਜ ਸਵੇਰੇ ਜਿਹੜਾ ਬੈਰਲ ਆਫ ਬ੍ਰੈਂਟ ਕਰੂਡ ਆਇਲ ਆ ਉਹ $95 ਤੇ ਪਹੁੰਚ ਗਿਆ ਆ। $20 ਵੱਧ ਗਿਆ ਜੁਲਾਈ 7 ਤੋਂ ਲੈ ਕੇ ਹੁਣ ਤਾਈਂ। ਤੇ ਜਿਹੜੇ 3 ਫੌਜੀ ਅਮਰੀਕਾ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈਗੀ ਆ, ਉਹਨਾਂ ਦੀ ਸਰਵਿਸਿਜ਼ ਅਟੈਂਡ ਕਰਨ ਦੇ ਲਈ ਪ੍ਰੈਜ਼ੀਡੈਂਟ ਟਰੰਪ ਪਹੁੰਚ ਰਹੇ ਆ। US ਦੇ ਆਰਮੀ ਲਿeutenant ਟਾਇਲਰ ਜੇਮਸ ਫੀਹਾਨ 25 ਸਾਲਾਂ ਦੇ ਈਵਾ ਬੀਚ ਹਵਾਈ ਤੋਂ, ਉਹ ਜੁਲਾਈ 18 ਨੂੰ ਉਹਨਾਂ ਦੀ ਮੌਤ ਹੋਈ ਸੀ। ਪ੍ਰਾਈਵੇਟ ਇਸਬੈਲਾ ਗੁੰਜ਼ਾਲਸ 19 ਸਾਲਾਂ ਦੇ ਗੈਰਲਟਨ ਟੈਕਸਸ ਤੋਂ, ਐਕਸ਼ਨ ਦੇ ਵਿੱਚ ਉਹਨਾਂ ਦੀ ਜੁਲਾਈ 17 ਨੂੰ ਮੌਤ ਹੋਈ ਸੀ। ਤੇ ਇਸੇ ਤਰ੍ਹਾਂ ਸਰਜੈਂਟ ਐਂਜਲ ਰਾਮ ਪ੍ਰਸਾਦ ਤੇ 28 ਸਾਲਾਂ ਦਾ ਓਜ਼ੋਨ ਪਾਰਕ ਨਿਊਯਾਰਕ ਤੇ ਉਹਨਾਂ ਦੀ ਵੀ ਸੇਮ ਅਟੈਕ ਦੇ ਵਿੱਚ ਜਿਹੜੀ ਮੌਤ ਹੋਈ ਸੀ। ਬਿਲਕੁਲ, ਹੁਣ ਤੱਕ ਅਮਰੀਕਾ ਦੇ ਜਿਹੜੇ ਤਕਰੀਬਨ 18 ਫੌਜੀਆਂ ਦੀ ਮੌਤ ਇਸ ਲੜਾਈ ਦੇ ਵਿੱਚ ਹੋ ਚੁੱਕੀ ਹੈਗੀ ਆ। ਕੱਲ ਵੀ ਜਿਹੜੇ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਜਿਹੜੀ ਕਾਂਗਰੈਸ਼ਨਲ ਹੀਅਰਿੰਗ 'ਚ ਜਿਹੜੇ ਡਿਫੈਂਸ ਦੇ ਸਕੱਤਰ ਹੈਗੇ, ਵਾਰ ਦੇ ਸੈਕਟਰੀ ਆਫ ਵਾਰ ਪੀਟ ਹੈਗਸੈਥ, ਉਹਨਾਂ ਨੂੰ ਕਰੜੇ ਸਵਾਲ ਜਿਹੜੇ ਉਹ ਪੁੱਛੇ ਜਿਹੜੇ ਉਹ ਜਾ ਰਹੇ ਸੀਗੇ। ਉਹਨਾਂ ਨੂੰ ਇਹ ਕਿਹਾ ਜਾ ਰਿਹਾ ਸੀਗਾ ਵੀ ਤੁਸੀਂ ਤਾਂ 14ਵੇਂ ਦਿਨ ਕਹਿ ਰਹੇ ਸੀਗੇ ਵੀ ਈਰਾਨ ਹੁਣ ਉਹਨਾਂ ਦੀ ਮਿਲਟਰੀ ਕੈਪੇਬਿਲਿਟੀ ਜਿਹੜੀ ਉਹ ਨਹੀਂ ਰਹੀ, ਉਹ ਨਿਊਕਲੀਅਰ ਵੈਪਨ ਕਦੀ ਬਣਾ ਨਹੀਂ ਸਕਦੇ, ਤੇ ਹੁਣ ਆਪਾਂ ਇੰਨੇ ਮਹੀਨੇ ਬਾਅਦ ਵੀ ਅਜੇ ਵੀ ਉਹੀ ਚੀਜ਼ ਤੁਸੀਂ ਕਹੀ ਜਾ ਰਹੇ ਆ, ਨਾਲੇ ਤੁਸੀਂ $1.5 ਟ੍ਰਿਲੀਅਨ ਦੀ ਮੰਗ ਕਰ ਰਹੇ ਆ। ਇਹਦਾ ਮਤਲਬ ਕੀ ਆ? ਸੋ ਉਸ ਦਾ ਅਜੇ ਤੱਕ ਸਪਸ਼ਟ ਜਵਾਬ ਨਹੀਂ ਆਇਆ, ਕਿਉਂਕਿ ਟਰੰਪ ਹੁਣਾਂ ਨੇ ਵੀ ਇਹ ਚੀਜ਼ ਪਹਿਲਾਂ ਕਹੀ ਆ। ਜਿਹੜੇ ਸਕੱਤਰ ਹੈਗੇ ਆ ਪੀਟ ਹੈਗਸੈਥ, ਉਹਨਾਂ ਨੇ ਵੀ ਇਹ ਚੀਜ਼ ਕਹੀ ਹੈ। ਸੋ ਉਸ ਦੇ ਉੱਤੇ ਉਹਨਾਂ ਨੂੰ ਘੇਰਨ ਦੀ ਜਿਹੜੀ ਕੋਸ਼ਿਸ਼ ਆ ਵਿਰੋਧੀ ਧਿਰ ਜਿਹੜੀ ਉਹ ਕਰ ਰਹੀ ਹੈਗੀ ਆ। ਸੋ ਉੱਧਰ ਕਹਿੰਦੇ ਵੀ ਸਦਰਨ ਲਬਨਾਨ ਦੇ ਵਿੱਚ ਇਹ ਲੜਾਈ ਤੋਂ ਬਾਅਦ 'ਚ ਇੱਕ ਵਾਰੀ ਫਿਰ ਲਬਨਾਨ ਦੇ ਵਿੱਚ ਵੀ ਜਿਹੜੀਆਂ ਇਜ਼ਰਾਈਲੀ ਫੋਰਸਿਸ ਆ ਉਹ ਆਪਣਾ ਜਿਹੜੀਆਂ ਕਹਿੰਦੇ ਵੀ ਸਟੇਸ਼ਨ ਹੈਗੀਆਂ ਨੇ, ਅਤੇ ਐਕਸਪਲੋਜਨਸ ਉੱਥੇ ਵੀ ਇਸ ਟਾਈਮ ਲਗਾਤਾਰ ਜਿਹੜੇ ਉਹ ਸੁਣਨ ਨੂੰ ਮਿਲ ਰਹੇ ਹੈਗੇ ਆ। ਸੋ ਲਬਨਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨਵਾਫ ਸਲਾਮ ਅਤੇ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈਗੇ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। ਉੱਦਾਂ ਕੁਛ ਹਿੱਸਾ ਲਬਨਾਨ ਨੇ ਵਾਪਸ ਜਿਹੜਾ ਆ ਉਹ ਵੀ ਲੈਣ ਦਾ ਜਿਹੜਾ ਦਾਅਵਾ ਆ ਉਹ ਕੀਤਾ ਜਿਹੜਾ ਉਹ ਹੈਗਾ ਆ। ਸੋ US ਮਿਲਟਰੀ ਪਰਸਨਲ ਦਾ ਜਿੰਨਾ ਤੁਸੀਂ ਦੱਸਿਆ ਹੀ ਹਰਜੋਤ ਸਿੰਘ ਜੀ ਵੀ ਉਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਮਾਹੌਲ ਜਿਹੜਾ ਆ ਹੋਰ ਵੀ ਜ਼ਿਆਦਾ ਗਰਮਾਇਆ ਹੈਗਾ ਆ, ਅਤੇ ਉਸ ਤੋਂ ਬਾਅਦ 'ਚ ਅਮਰੀਕਾ ਨੇ ਇਹਨਾਂ ਦੇ ਹੋਰ ਵੀ ਕਈ ਥਾਵਾਂ ਦੇ ਉੱਤੇ ਅਟੈਕ ਜਿਹੜੇ ਉਹ ਕੀਤੇ ਆ। ਈਰਾਨ ਨੇ ਉੱਦਾਂ ਇਹ ਜਿਹੜੀ ਧਮਕੀ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਕਿਹਾ ਆ ਵੀ ਜੇ ਈਰਾਨ ਦੇ ਉੱਤੇ ਤੁਸੀਂ ਇਸ ਤਰੀਕੇ ਨਾਲ ਕੀਤਾ ਤੇ ਅਸੀਂ ਵੀ ਗਲਫ ਦੇ ਬਾਕੀ ਮੁਲਕਾਂ ਦੇ ਵਿੱਚ ਸਾਰਾ ਕੁਛ ਤਬਾਹ ਜਿਹੜਾ ਆ ਉਹ ਕਰ ਦੇਣਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਸੋ ਜਿਹੜੀ ਇਸ ਟਾਈਮ ਹੁਣ ਹਰਜੋਤ ਸਿੰਘ ਜੀ 11 ਦਿਨ ਹੋ ਗਏ ਦੁਬਾਰਾ ਲੜਾਈ ਸ਼ੁਰੂ ਹੋਇਆ ਨੂੰ। ਸੋ ਕਹਿੰਦੇ ਵੀ ਬਾਰ-ਬਾਰ ਇਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਹੈਗੀਆਂ ਆ, ਅਤੇ ਵੂੰਡਡ ਈਰਾਨ ਇਜ਼ ਏ ਡੇਂਜਰਸ ਈਰਾਨ, ਇਹ ਜਿਹੜੇ ਕੁਛ ਆ ਉਹ ਲੋਕ ਇਸ ਬਾਬਤ ਜਿਹੜਾ ਉਹ ਆਖ ਰਹੇ ਹੈਗੇ ਆ। ਹੁਣ ਤੇਲ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਹ ਮਸਲਾ ਬਣਿਆ ਪਿਆ ਵੀ ਇਹ ਸਪਲਾਈ ਚੇਨ ਦਾ ਅਲਟਰਨੇਟਿਵ ਕੀ ਹੈਗਾ ਆ। ਜੇ ਸਟ੍ਰੇਟ ਆਫ ਹਾਰਮੁਜ਼ ਬੰਦ ਰਹਿੰਦੀ ਆ ਤਾਂ ਉਹਦੇ ਉੱਤੇ ਇਸੇ ਤਰੀਕੇ ਨਾਲ ਈਰਾਨ ਦਾ ਕੰਟਰੋਲ ਰਹਿੰਦਾ ਆ, ਤਾਂ ਅਲਟਰਨੇਟਿਵ ਕੀ ਹੈ, ਕੀ ਰਾਊਟ ਜਿਹੜਾ ਉਹ ਹੋ ਸਕਦਾ ਆ। ਇਸ ਟਾਈਮ ਜਿਹੜੀ ਸੁਏਜ਼ ਕਨਾਲ ਆ ਉਹਦੇ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ। ਕਹਿੰਦੇ ਵੀ 2 ਟੈਂਕਰ ਜਿਹੜੇ ਸਾਊਦੀ ਕਰੂਡ ਆਇਲ ਆ ਜਿਹੜਾ ਏਸ਼ੀਆ ਨੂੰ ਜਾਣਾ ਹੁੰਦਾ ਆ, ਉਹਨਾਂ ਨੇ ਆਪਣਾ ਕੋਰਸ ਰਿਵਰਸ ਕਰਕੇ ਰੈੱਡ ਸੀ ਦੇ ਵਿੱਚ, ਕਿਉਂਕਿ ਜਿਹੜੇ ਯਮਨ ਦੇ ਹਾਊਦੀਜ਼ ਆ ਉਹਨਾਂ ਨੇ ਸਾਊਦੀ ਦੇ ਪੋਰਟਸ ਦਾ ਬਲੋਕੇਡ ਕਰ ਦਿੱਤਾ, ਜਿੱਦਾਂ ਅਮਰੀਕਾ ਨੇ ਈਰਾਨ ਦੇ ਪੋਰਟਸ ਦਾ ਬਲੋਕੇਡ ਕੀਤਾ ਆ।
ਹੁਣ ਯਮਨ ਦੇ ਜਿਹੜੇ ਹੌਦੀ ਆ ਉਹ ਕਹਿੰਦੇ ਵੀ ਅਸੀਂ ਸਾਊਦੀ ਪੋਰਟਸ ਦਾ ਬਲੋਕੇਡ ਜਿਹੜਾ ਉਹ ਕਰ ਦੇਣਾ ਆ। ਉਹਨਾਂ ਨੇ ਇਸ ਡਰ ਦੀ ਖਾਤਰ ਉਹਨਾਂ ਨੇ ਕਿਹਾ ਵੀ ਜਿਹੜਾ ਸ਼ਿਪਿੰਗ ਰਾਊਟ ਆ ਉਹ ਹੋਰ ਵੀ ਜ਼ਿਆਦਾ ਇਸ ਦੇ ਵਿੱਚ ਨੁਕਸਾਨਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਪਹਿਲੀ ਫਿਜ਼ੀਕਲ ਸਾਈਨ ਜਿਹੜਾ ਉਹ ਮਿਲਿਆ ਆ ਵੀ ਸਾਊਦੀ ਦੇ ਥ੍ਰੈਟ ਤੋਂ ਬਾਅਦ 'ਚ, ਧਮਕੀ ਤੋਂ ਬਾਅਦ 'ਚ ਜਿਹੜਾ ਸਾਊਦੀ ਆਇਲ ਐਕਸਪੋਰਟ ਆ ਉਹਨਾਂ ਨੇ ਆਪਣਾ ਜਿਹੜਾ ਰਸਤਾ ਆ ਉਹ ਬਦਲਿਆ ਹੈਗਾ ਆ। ਸੋ ਸੁਏਜ਼ ਕਨਾਲ ਦੇ ਵਿੱਚ ਜਾਣ ਬਾਰੇ ਜਿਹੜਾ ਉਹ ਕਹਿੰਦੇ ਵੀ ਸੋਚਿਆ ਜਾ ਰਿਹਾ ਆ ਤੇ ਯਮਨ ਦੇ ਹੌਦੀ ਦੇ ਡਰ ਤੋਂ ਸਾਊਦੀ ਕਰੂਡ ਆਇਲ ਦੀਆਂ ਜਿਹੜੀਆਂ 2 ਟੈਂਕਰ ਆ ਉਹਨਾਂ ਨੇ ਆਪਣਾ ਰਸਤਾ ਜਿਹੜਾ ਉਹ ਮੋੜ ਲਿਆ ਤੇ ਵਾਪਸ ਯੂ ਟਰਨ ਕਹਿੰਦੇ ਵੀ ਉਧਰ ਨੂੰ ਮਾਰ ਲਿਆ ਹੈਗਾ ਆ। ਸੋ ਜਿਹੜੇ ਅਸਿਸਟੈਂਟ ਪ੍ਰੋਫੈਸਰ ਹੈਗੇ ਇੱਕ ਦੋਹਾ ਇੰਸਟੀਚਿਊਟ ਫਾਰ ਗ੍ਰੈਜੂਏਟ ਸਟੱਡੀਜ਼ ਦੇ ਮੁਹਨਾਦ ਸਲੂਮ, ਉਹ ਕਹਿੰਦੇ ਆ ਵੀ ਟਰੰਪ ਵੀ ਵੇਟਿੰਗ ਉਹਨਾਂ ਨੇ ਕਾਫੀ ਜ਼ਿਆਦਾ ਕਰ ਲਈ ਹੈ। ਹੀ ਹੈਡ ਇਨਫ ਆਫ ਵੇਟਿੰਗ ਵੀ ਇਰਾਨੀਅਨਸ ਦੇ ਉੱਤੇ, ਤੇ ਕਹਿੰਦੇ ਵੀ ਹੁਣ ਕੋਈ ਮੀਡੀਏਟਰ ਦੀ ਕੋਈ ਕ੍ਰੈਡੀਬਿਲਿਟੀ ਇਸ ਤਰੀਕੇ ਦੇ ਨਾਲ ਕਿਸੇ ਦੀ ਮੀਡੀਏਟਰ ਦੀ ਕ੍ਰੈਡੀਬਿਲਿਟੀ ਨਹੀਂ ਹੈਗੀ ਵੀ ਉਹ ਇਰਾਨ ਨੂੰ ਟੇਬਲ ਦੇ ਉੱਤੇ ਲਿਆਂਦਾ ਜਿਹੜਾ ਉਹ ਜਾ ਸਕੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। ਇਰਾਨ ਦੀ ਮਿਲਟਰੀ ਕਹਿ ਰਹੀ ਆ ਵੀ ਜਿਹੜੀ ਯੂਐਸ ਆ ਉਹ ਉਹਨਾਂ ਦੀ ਜਿਹੜੀ ਮਿਜ਼ਾਈਲ ਪ੍ਰੋਡਕਸ਼ਨ ਸਾਈਟਸ ਹੈਗੀਆਂ ਆ ਉਹਨਾਂ ਨੂੰ ਲੱਭਣ 'ਚ ਨਾਕਾਮਯਾਬ ਆ, ਅਨਏਬਲ ਟੂ ਲੋਕੇਟ ਆ। ਤੇ ਅਮਰੀਕਾ ਵਾਲੇ ਕਹਿ ਰਹੇ ਆ ਵੀ ਅਸੀਂ ਇਰਾਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਿਲਟਰੀ ਫੈਸਿਲਿਟੀਜ਼ ਆ, ਪ੍ਰੋਡਕਸ਼ਨ ਫੈਸਿਲਿਟੀਜ਼ ਆ, ਖਾਸ ਕਰਕੇ ਮਿਜ਼ਾਈਲ ਪ੍ਰੋਡਕਸ਼ਨ ਵਾਲੀਆਂ ਆ, ਉਹਨਾਂ ਸਾਰਿਆਂ ਨੂੰ ਅਸੀਂ ਕਾਫੀ ਹੱਦ ਤੱਕ ਨਸ਼ਟ ਜਿਹੜਾ ਉਹ ਕਰ ਦਿੱਤਾ ਹੈ। ਜਦੋਂ ਤੋਂ 11 ਦਿਨਾਂ ਤੋਂ ਲੜਾਈ ਜਿਹੜੀ ਉਹ ਸ਼ੁਰੂ ਹੋਈ ਆ 53 ਜਿਹੜੇ ਇਰਾਨੀਅਨ ਸਿਵਿਲੀਅਨਸ ਆ ਉਹਨਾਂ ਦੀ ਵੀ ਹੁਣ ਤੱਕ ਮੌਤ ਜਿਹੜੀ ਉਹ ਹੋਈ ਆ ਤੇ ਤਕਰੀਬਨ 600 ਜਿਹੜੇ ਆ ਹੋਰ ਫੱਟੜ ਹੋ ਚੁੱਕੇ ਹੈਗੇ ਆ। ਉਧਰ ਇਰਾਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਟਰੰਪ ਦੇ ਉਹਨਾਂ ਦੇ ਪਰਿਵਾਰ ਦੇ ਅਮਰੀਕਾ ਦੇ ਜਿਹੜੇ ਕੈਬਨਿਟ ਮੰਤਰੀਆਂ ਦੀਆਂ ਤਸਵੀਰਾਂ ਤਬੂਤਾਂ ਦੇ ਵਿੱਚ ਵੀ ਇਹਨਾਂ ਨੂੰ ਅਸੀਂ ਮਾਰ ਘੱਤਣਾ ਆ, ਉਹ ਜਿਹੜੀਆਂ ਤਸਵੀਰਾਂ ਤੇ ਉੱਦਾਂ ਦੀਆਂ ਜਿਹੜੀਆਂ ਪੇਂਟਿੰਗਸ ਆ ਉਹ ਵੱਡੀਆਂ ਵੱਡੀਆਂ ਦੀਵਾਰਾਂ ਦੇ ਉੱਤੇ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਆ। ਕਹਿੰਦੇ ਵੀ ਅਸੀਂ ਵੀ ਪੂਰੀ ਜਿਹੜੀ ਉਹ ਰਿਟੈਲੀਏਸ਼ਨ ਕਰਾਂਗੇ। ਸੋ ਇਰਾਨ ਨੇ ਕਿਹਾ ਵੀ ਅਸੀਂ ਵੀ ਜੇ ਤੁਸੀਂ ਸਾਡੇ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ ਤਾਂ ਰਿਟੈਲੀਏਸ਼ਨ ਜਿਹੜੀ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਹੈ ਇਰਾਨ ਦੇ ਉੱਤੇ, ਉਸ ਇਰਾਨ ਦੇ ਵੱਲੋਂ ਜਿਹੜਾ ਕ੍ਰਿਟੀਕਲ ਇਨਫਰਾਸਟ੍ਰਕਚਰ ਆ ਜਿਹੜਾ ਯੂਐਸ ਦੇ ਬੇਸ ਹੋਣ ਤੇ ਜਾਂ ਜਿਹੜੇ ਦੂਜੇ ਮੁਲਕਾਂ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਆ ਅਸੀਂ ਉਹਨਾਂ ਦੇ ਉੱਤੇ ਵੀ ਹਮਲਾ ਕਰਾਂਗੇ। ਅਗਲੀ ਖਬਰ ਜਿਹੜੀ ਆ ਉਹ ਸਾਊਦੀ ਅਰੇਬੀਆ ਨੇ ਅਮਰੀਕਾ ਦੇ ਨਾਲ ਡੀਲ ਬਣਾਈ ਹੈਗੀ ਆ ਨਿਊਕਲੀਅਰ ਫਿਊਲ ਐਨਰਿਚਮੈਂਟ ਦੇ ਲਈ। ਯੂਐਸ ਦੇ ਲਾ ਮੇਕਰਸ ਤੇ ਇਜ਼ਰਾਈਲ ਦੇ ਆਫੀਸ਼ੀਅਲਸ ਨੇ ਆਪੋਜੀਸ਼ਨ ਕੀਤੀ ਆ। ਕੁਝ ਜਿਹੜੇ ਯੂਐਸ ਦੇ ਲਾ ਮੇਕਰਸ ਆ ਅੱਜ ਇਹ ਅਨਾਉਂਸਮੈਂਟ ਹੋਣੀ ਆ, ਕਹਿੰਦੇ ਵੀ ਸਿਵਲ ਪਰਪਸ ਦੇ ਲਈ ਇਹ ਜਿਹੜਾ ਨਿਊਕਲੀਅਰ ਪ੍ਰੋਜੈਕਟ ਆ ਉਹ ਯੂਜ਼ ਕੀਤਾ ਜਾਊਗਾ। ਪਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ ਕਿਸੇ ਟਾਈਮ ਉਹ ਮਿਲਟਰੀ ਪਰਪਸ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈਗਾ। ਸੋ ਯੂਐਸ ਤੇ ਸਾਊਦੀ ਗਵਰਨਮੈਂਟ ਕਿਉਂਕਿ ਇਰਾਨ ਦੇ ਨਾਲ ਰਿਲੇਸ਼ਨ ਹੁਣ ਜਿੱਦਾਂ ਦੇ ਪਤਾ ਹੀ ਆ ਵੀ ਚੱਲ ਰਹੇ ਹੈਗੇ ਆ, ਤੇ ਹੁਣ ਅੱਜ ਇਹ ਐਗਰੀਮੈਂਟ ਸਾਈਨ ਕਰਨ ਜਾ ਰਹੇ ਹੈਗੇ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਅਸੀਂ ਫਾਰਮਲੀ ਸਾਈਨ ਕਰਾਂਗੇ ਤੇ ਅਨਾਉਂਸ ਕਰਾਂਗੇ ਐਗਰੀਮੈਂਟ ਸਾਊਦੀਜ਼ ਦੇ ਨਾਲ। 2 ਯੂਐਸ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਵੀ ਦੱਸਿਆ ਆ ਵੀ ਇਹ ਸੈਂਸਿਟਿਵ ਡਿਪਲੋਮੇਸੀ ਹੈਗੀ ਆ, ਪੂਰੀ ਜਿਹੜੀ ਇਹਦੀ ਡਿਟੇਲ ਹੈਗੀ ਆ ਇਹ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਇਹਦੇ ਨਾਲ ਜਿਹੜਾ ਆ ਇਹ ਐਗਰੀਮੈਂਟ ਦੇ ਵਿੱਚ ਕਾਫੀ ਰਿਪਬਲਿਕਨ ਸਪੋਰਟ ਕਰ ਰਹੇ ਆ, ਕੁਛ ਲਾ ਮੇਕਰ ਜਿਹੜੇ ਦੋਨੋਂ ਪਾਰਟੀਆਂ ਦੇ ਤੇ ਇਜ਼ਰਾਈਲ ਵਾਲੇ ਜਿਹੜੇ ਆ ਉਹ ਔਖੇ ਆ ਵੀ ਨਹੀਂ ਇਹ ਹੋਣਾ ਨਹੀਂ ਚਾਹੀਦਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਮਨੀਲਾ ਦੇ ਵਿੱਚ ਉਹ ਪਹੁੰਚੇ ਹੋਏ ਆ ਵੀ ਕੀ ਕਹਿਣਾ ਚਾਹੁੰਦੇ ਆ, ਉਹ ਕਹਿੰਦੇ ਵੀ ਮੇਬੀ ਬਾਅਦ ਦੇ ਵਿੱਚ ਮੈਂ ਇਹਦੇ ਬਾਰੇ ਦੱਸੂਗਾ ਵੀ ਮੈਂ ਇਸ ਟਾਈਮ ਮਨੀਲਾ ਦੇ ਵਿੱਚ ਪਹੁੰਚਿਆ ਹੋਇਆ ਹੈਗਾ ਆ। ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ ਇਹ ਗੱਲਬਾਤ ਜਿਹੜੀ ਆ ਚੱਲੀ ਸੀ ਅਮਰੀਕਾ ਤੇ ਸਾਊਦੀ ਅਰੇਬੀਆ ਦਾ ਨਿਊਕਲੀਅਰ ਐਗਰੀਮੈਂਟ, ਪਰ ਅਕਤੂਬਰ 7 2023 ਤੋਂ ਬਾਅਦ ਇਜ਼ਰਾਈਲ ਵਾਲਿਆਂ ਨੇ ਇਜ਼ਰਾਈਲ ਦੇ ਉੱਤੇ ਹਮਾਸ ਵਾਲਿਆਂ ਨੇ ਅਟੈਕ ਕਰ ਦਿੱਤਾ। ਉਹ ਤੋਂ ਬਾਅਦ ਫਿਰ ਇਹ ਜਿਹੜੀ ਗੱਲਬਾਤ ਆ ਉਹ ਠੰਡੀ ਪੈ ਗਈ। ਪਰ ਹੁਣ ਇੱਕ ਵਾਰੀ ਫੇਰ ਜਿਹੜੀ ਇਹ ਗੱਲਬਾਤ ਆ ਚੱਲ ਰਹੀ ਆ ਤੇ ਹੋ ਸਕਦਾ ਕਹਿੰਦੇ ਵੀ ਅੱਜ ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਵੀ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਸ ਐਗਰੀਮੈਂਟ ਨੂੰ ਅਪਰੂਵ ਕਰ ਦਿੱਤਾ ਤੇ ਇਹ ਅੱਜ ਸਾਈਨ ਵੀ ਹੋ ਜਾਵੇ। ਸੋ ਬਿਲਕੁਲ ਹਰਜੋਤ ਸਿੰਘ ਜੀ, ਇਰਾਨ ਦੇ ਡਰ ਖਣੋ ਹੁਣ ਮੈਨੂੰ ਲੱਗਦਾ ਵੀ ਕਹਿੰਦੇ ਵੀ ਹੁਣ ਸਾਊਦੀ ਵਾਲਿਆਂ ਨੂੰ ਨਿਊਕਲੀਅਰ ਜਿਹੜਾ ਉਹ ਆਪਾਂ ਦੇ ਦਿੰਨੇ ਹੈਗੇ ਆ ਤੇ ਇਹ ਹੁਣ ਕਿੱਦਾਂ ਦੇਖਿਆ ਜਾਊਗਾ ਕਿਵੇਂ ਜਿਹੜਾ ਸਾਰੇ ਲੋਕ ਕਿਉਂਕਿ ਇਹ ਹੁਣ ਅਮਰੀਕਾ ਦਾ ਐਲਾਈ ਆ, ਸੋ ਇਸ ਲਈ ਇਹਨੂੰ ਓਬਵੀਅਸਲੀ ਨਿਊਕਲੀਅਰ
ਦਾ ਜਿਹੜਾ ਫਿਊਲ ਆ, ਉਹ ਕਹਿੰਦੇ ਵੀ ਨਿਊਕਲੀਅਰ ਰਿਐਕਟਰ ਚਲਾਉਣ ਦੇ ਲਈ, ਬਿਜਲੀ ਪੈਦਾ ਕਰਨ ਦੇ ਲਈ, ਪਾਵਰ ਜਨਰੇਸ਼ਨ ਦੇ ਲਈ ਜਿਹੜਾ ਮੋਸਟਲੀ ਆ ਉਹ ਉਸ ਦੇ ਲਈ ਵਰਤਿਆ ਜਾਣਾ। ਇਸ ਲਈ ਉਹਨਾਂ ਨੂੰ ਅਲਾਓ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੂੰ ਚਿੰਤਾ ਜਿਹੜੀ ਉਸ ਦੇ ਵਿੱਚ ਹੈਗੀ ਹੈ ਜਾਂ ਨਹੀਂ ਨਿਊਕਲੀਅਰ ਵੈਪਨਸ ਨੂੰ ਲੈ ਕੇ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਮਾਰਕੋ ਰੂਬੀਓ ਕਹਿ ਰਹੇ ਆ ਵੀ ਇਸ ਤੋਂ ਬਾਅਦ ਇਹਦੇ ਬਾਰੇ ਅਜੇ ਕੋਈ ਆਪਾਂ ਚਰਚਾ ਜਿਹੜੀ ਉਹ ਨਹੀਂ ਕੀਤੀ। ਅਤੇ ਇਹ ਜਿਹੜਾ ਐਗਰੀਮੈਂਟ ਆ ਇਹਦਾ ਪੂਰਾ ਰਿਵਿਊ ਕਹਿੰਦੇ ਵੀ ਕਾਂਗਰਸ ਦੇ ਕੋਲੋਂ ਹੋਣਾ ਹੋਊਗਾ। ਜਿਹੜਾ ਅਟੋਮਿਕ ਐਨਰਜੀ ਐਕਟ ਹੈਗਾ ਆ ਅਮਰੀਕਾ ਦਾ, ਉਸ ਦੇ ਤਹਿਤ, ਅਤੇ ਜਿਹੜੀ ਪਾਵਰ ਟੂ ਵੋਟ ਰੈਜ਼ੋਲੂਸ਼ਨ ਆਫ ਡਿਸਅਪਰੂਵਲ, ਉਹਦੇ ਵਿੱਚ ਜੇ ਇੱਦਾਂ ਰਾਸ਼ਟਰਪਤੀ ਕਰਦੇ ਆ ਕੋਈ ਵੀ ਸਮਝੌਤਾ ਤਾਂ ਕਾਂਗਰਸ ਵਾਲੇ ਉਸ ਨੂੰ ਰੱਦ ਕਰ ਸਕਦੇ ਆ, ਡਿਸਅਪਰੂਵ ਕਰ ਸਕਦੇ ਆ। ਪਰ ਜਿੱਦਾਂ ਦੱਸ ਹੀ ਰਹੇ ਆ ਵੀ ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਉਹ ਇਸ ਦੇ ਹੱਕ ਦੇ ਵਿੱਚ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ, ਈਵਨ ਜੇ ਡਿਸਅਪਰੂਵ ਕਰਦੇ ਆ ਤਾਂ ਟਰੰਪ ਹੁਣੀ ਉਸ ਨੂੰ ਵੀਟੋ ਕਰ ਸਕਦੇ ਆ, ਅਤੇ ਕਾਂਗਰਸ ਨੂੰ ਫਿਰ ਵੀਟੋ ਪ੍ਰੂਫ ਕਰਨ ਦੇ ਲਈ ਮੈਜੋਰਟੀ ਜਿਹੜੀ ਉਹ ਚਾਹੀਦੀ ਹੋਊਗੀ ਟਰੰਪ ਹੁਣਾਂ ਦੇ ਇਸ ਇਨੀਸ਼ੀਏਟਿਵ ਦੇ ਲਈ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਜਿਹੜਾ ਚੱਲਦਾ ਹੈ। ਕਰਾਊਨ ਪ੍ਰਿੰਸ ਜਿਹੜਾ ਉੱਥੇ ਦਾ ਮੁਹੰਮਦ ਬਿਨ ਸਲਮਾਨ ਆ, ਜਿਹਨੂੰ ਕਿ ਮੁਲਕ ਦਾ ਡੀਫੈਕਟੋ ਲੀਡਰ ਵੀ ਜਿਹੜਾ ਉਹ ਮੰਨਦੇ ਆ, ਅਤੇ ਕਹਿੰਦੇ ਵੀ ਇਹਦੇ ਵਿੱਚ ਇੰਟਰਨੈਸ਼ਨਲ ਇੰਸਪੈਕਟਰਸ ਕਿਸੇ ਵੀ ਸਾਈਟ ਦੇ ਉੱਤੇ ਕੰਟਰੀ ਦੇ ਵਿੱਚ ਜਿਹੜੇ ਉਹ ਆ ਸਕਣਗੇ। ਇਹਦੇ ਵਿੱਚ ਇਹ ਐਗਰੀਮੈਂਟ ਜਿਹੜੀਆਂ ਟਰਮਸ ਦੇ ਵਿੱਚ ਰੱਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸ ਚੀਜ਼ ਦੇ ਲਈ ਤਾਂ ਕਿ ਵੀ ਇਹ ਜਿਹੜਾ ਫਿਊਲ ਆ ਕਿਤੇ ਵੈਪਨ ਬਣਾਉਣ ਦੇ ਪ੍ਰੋਜੈਕਟਸ ਦੇ ਵਿੱਚ ਜਿਹੜਾ ਉਹ ਨਾ ਲੱਗ ਜਿਹੜਾ ਹੋ ਜਾਵੇ। ਸੋ ਸਾਊਦੀ ਤੇ ਇਜ਼ਰਾਈਲ ਦੀ ਵੀ ਆਪਸ ਦੇ ਵਿੱਚ ਬਣਦੀ ਨਹੀਂ ਆ। ਇਜ਼ਰਾਈਲ ਵਾਲੇ ਨਹੀਂ ਚਾਹੁੰਦੇ ਹੋਣਗੇ ਵੀ ਸਾਊਦੀ ਅਰੇਬੀਆ ਦੇ ਕੋਲ, ਜੋ ਕਿ ਉਹ ਈਰਾਨ ਤੋਂ ਵੀ ਨਜ਼ਦੀਕ ਆ, ਉਹਨਾਂ ਦੇ ਨਜ਼ਦੀਕ ਆ, ਵੀ ਉਹਨਾਂ ਦੇ ਨਾਲ ਜਿਹੜਾ ਆ ਉਹਨਾਂ ਦੇ ਕੋਲ ਕੋਈ ਇਸ ਤਰੀਕੇ ਦਾ ਨਿਊਕਲੀਅਰ ਵਾਲੀ ਚੀਜ਼ ਜਿਹੜੀ ਉਹ ਆਵੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ, ਕਿੰਨੀ ਐਨਰਿਚਮੈਂਟ ਜਿਹੜੀ ਉਹ ਹੋਊਗੀ, ਕਿੰਨਾ ਜਿਹੜਾ ਹੋਊਗਾ। ਸੋ ਅੱਜ ਕਹਿੰਦੇ ਵੀ ਇਸ ਦਾ ਐਲਾਨ ਹੋਊਗਾ ਅਧਿਕਾਰਤ ਤੌਰ ਦੇ ਉੱਤੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਪਰ ਇੱਕ ਵੱਡੀ ਜਿਹੜੀ ਹਿਲਜੁਲ ਇਸ ਟਾਈਮ ਮਿਡਲ ਈਸਟ ਦੇ ਵਿੱਚ, ਜਿੱਥੇ ਈਰਾਨ ਦੇ ਨਾਲ ਲੜਾਈ ਲੱਗੀ ਆ, ਉੱਥੇ ਸਾਊਦੀਜ਼ ਦੇ ਨਾਲ ਨਿਊਕਲੀਅਰ ਫਿਊਲ ਨੂੰ ਐਨਰਿਚ ਕਰਨ ਦੀ, ਉਸ ਦੀ ਗੁਣਵੱਤਾ ਵਧਾਉਣ ਦੀ ਜਿਹੜੀ ਡੀਲ ਆ ਉਹ ਅਮਰੀਕਾ ਤੇ ਸਾਊਦੀ ਅਰੇਬੀਆ ਜਿਹੜਾ ਉਹ ਜਲਦ ਹੀ ਕਰਨ ਜਾ ਰਿਹਾ ਹੈ। ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ ਵਿੱਚ ਈਵਨ ਦੋ ਕਹਿੰਦੇ ਡੈਮੋਕ੍ਰੇਟਸ ਲੀਡ ਕਰ ਰਹੇ ਆ, ਪਰ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਆ ਉਹਦੇ ਕਰਕੇ ਜੀਓਪੀ ਸਟਿਲ ਕੰਟਰੋਲ ਦੇ ਵਿੱਚ ਰਹੂਗਾ। ਦਰਜਨ ਦੇ ਕਰੀਬ ਜਿਹੜੀਆਂ ਸੀਟਾਂ ਹੈਗੀਆਂ ਆ ਉਹ ਨਵੇਂ ਡਿਸਟ੍ਰਿਕਟ ਬਾਉਂਡਰੀਜ਼ ਦੇ ਨਾਲ ਕ੍ਰੀਏਟ ਹੋਈਆਂ ਹੈਗੀਆਂ, ਤੇ ਕਹਿੰਦੇ ਬਲੂ ਲੀਨਿੰਗ ਸਾਈਕਲਸ ਦੇ ਵਿੱਚ ਇਹ ਟੌਸ ਅਪ ਵੀ ਹੈਗਾ ਆ। ਸੋ ਰਿਪਬਲਿਕਨਸ ਰੀਡਿਸਟ੍ਰਿਕਟਿੰਗ ਜੋ ਆ ਉਹ ਕਹਿੰਦੇ ਵੀ ਜਿੱਤ ਰਹੇ ਹੈਗੇ ਆ ਫਲੋਰੀਡਾ ਤੇ ਟੈਕਸਸ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 3 ਤੋਂ ਲੈ ਕੇ 5 ਸੀਟਾਂ ਜ਼ਰੂਰ ਜੈਰੀਮੈਂਡਰਿੰਗ ਰੈਫਰੈਂਡਮ ਦੇ ਥਰੂ ਜਿਹੜੀਆਂ ਕ੍ਰੀਏਟ ਕਰ ਲਈਆਂ, ਤੇ ਜਿਹਦੇ ਵਿੱਚ ਕਹਿੰਦੇ ਵੀ ਡੈਮੋਕ੍ਰੇਟ ਜਿੱਤ ਜਾਣਗੇ। ਪਰ ਓਵਰਆਲ ਜੇ ਹੁਣ ਦੇਖਿਆ ਜਾਵੇ ਅੱਜ ਦੀ ਡੇਟ 'ਚ ਡੈਮੋਕ੍ਰੇਟ ਦੇ ਕੋਲ ਕਾਂਗਰਸ ਦੇ ਵਿੱਚ 211 ਸੀਟਾਂ ਆ ਤੇ ਰਿਪਬਲਿਕਨ ਕੋਲ 208 ਹੈਗੀਆਂ ਆ, ਤੇ ਟੌਸ ਅਪ ਜਿਹੜੀਆਂ ਆ 16 ਸੀਟਸ ਹੈਗੀਆਂ ਆ। ਸੋ ਇਸ ਵਾਰੀ 16 ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮਨੀ ਸਪੈਂਡ ਕੀਤਾ ਜਾਊਗਾ, ਜਿਨ੍ਹਾਂ 'ਚ ਨਿਊਯਾਰਕ ਦਾ 17th ਡਿਸਟ੍ਰਿਕਟ ਹੈਗਾ ਆ, ਤੇ ਕੈਲੀਫੋਰਨੀਆ ਦਾ 13th ਡਿਸਟ੍ਰਿਕਟ ਹੈਗਾ, ਕੈਲੀਫੋਰਨੀਆ ਦਾ 48 ਡਿਸਟ੍ਰਿਕਟ, ਤੇ 2 ਜਿਹੜੇ ਕੈਲੀਫੋਰਨੀਆ ਦੇ ਡਿਸਟ੍ਰਿਕਟ ਆ, ਬਾਕੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਹੈਗੇ ਆ। ਕੈਲੀਫੋਰਨੀਆ 'ਚ 3 ਜਿਹੜੇ ਡੈਮੋਕ੍ਰੇਟ ਲੀਨ ਕਰਦੇ ਆ ਤੇ 1 ਜਿਹੜਾ ਰਿਪਬਲਿਕਨ ਲੀਨ ਕਰਦਾ ਹੈਗਾ ਆ। ਨਾਰਥ ਕੈਰੋਲੀਨਾ ਦਾ ਵੀ ਡਿਸਟ੍ਰਿਕਟ ਆ। ਇੱਦਾਂ ਵੱਖ-ਵੱਖ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 13 ਸੀਟਾਂ ਦੇ ਕਰੀਬ ਜਿਹੜੀ ਫਸਵੀਂ ਟੱਕਰ ਹੋਣ ਜਾ ਰਹੀ ਹੈ। ਜੀ, ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਵਾਸ਼ਿੰਗਟਨ ਪੋਸਟ ਵਾਲੇ ਐਕਸਕਲੂਸਿਵ ਇੱਕ ਬ੍ਰੇਕਿੰਗ ਨਿਊਜ਼ ਰਿਪੋਰਟ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਮਾਲੀ ਜਿਹੜਾ ਮੁਲਕ ਆ ਉਸ ਦੇ ਵਿੱਚ ਵੀ ਮਿਲਟਰੀ ਆਪਸ਼ਨਸ ਬਾਰੇ ਸੋਚ ਰਿਹਾ ਆ। ਕਹਿੰਦੇ ਵੀ ਜੇ ਇਹ ਚੀਜ਼ ਅਪਰੂਵ ਹੋ ਜਾਂਦੀ ਆ ਤਾਂ ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਇਹ ਕਿਹਾ ਸੀਗਾ ਆਪਣੀ ਸੱਤਾ 'ਚ ਆਉਣ ਤੋਂ ਪਹਿਲਾਂ ਇਸ ਵਾਰ ਵੀ ਕੋਈ ਨਵੀਂ ਲੜਾਈ ਜਿਹੜੀ ਉਹ ਆਪਾਂ ਨਹੀਂ ਲਾਉਣੀ, ਪੁਰਾਣੀਆਂ ਲੜਾਈਆਂ ਖ਼ਤਮ ਕਰਨੀਆਂ ਆ, ਉਹਨਾਂ ਦੀ ਜਿਹੜੀ ਉਹਨਾਂ ਮੁਲਕਾਂ ਦੀ ਲਿਸਟ ਦੇ ਵਿੱਚ ਹੀ 8ਵਾਂ ਮੁਲਕ ਹੋਊਗਾ ਜਿਨ੍ਹਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੇ ਵਿੱਚ ਸਟ੍ਰਾਈਕਸ ਆਰਡਰ ਕੀਤੀਆਂ ਜਿਹੜੀਆਂ ਹੋਣਗੀਆਂ। ਅਲ ਕਾਇਦਾ ਦੇ ਐਫੀਲੀਏਟਿਡ ਗਰੁੱਪ JNIM ਕਰਕੇ ਇੱਕ ਉੱਥੇ ਦਾ ਜਿਹੜਾ ਉਹ ਹੈਗਾ ਆ, ਉਹਨਾਂ ਦੇ ਉਲਟ ਕਹਿੰਦੇ ਵੀ ਮਿਲਟਰੀ ਐਕਸ਼ਨ ਵੈਸਟ ਅਫਰੀਕਨ ਜਿਹੜੀ ਕੰਟਰੀ ਮਾਲੀ ਆ ਉਸ ਦੇ ਵਿੱਚ ਕਰਨ ਬਾਰੇ ਜਿਹੜਾ ਉਹ
ਸੋਚ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣਿਆ ਪਿਆ ਆ। ਕੁਛ ਜਿਹੜੇ ਸੀਨੀਅਰ ਯੂਐਸ ਦੇ ਅਧਿਕਾਰੀ ਆ ਮਿਲਟਰੀ ਗਰੁੱਪ ਦੇ ਉੱਤੇ ਅਟੈਕ ਕਰਨ ਨੂੰ ਲੈ ਕੇ ਉਹਦੇ ਵਿੱਚ ਡਿਸਐਗਰੀਮੈਂਟ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਇਹਨਾਂ ਦੇ ਵਿੱਚ ਜਿਹੜੇ ਇੱਕ ਵੋਕਲ ਐਡਵੋਕੇਟ ਹੈਗੇ ਆ ਫੋਰਸ ਦੀ ਵਰਤੋਂ ਕਰਨ ਵਾਲੇ, ਉਹ ਹੈਗੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸੀਨੀਅਰ ਡਾਇਰੈਕਟਰ ਕਾਊਂਟਰ ਟੈਰਰਿਜ਼ਮ ਵਾਲੇ ਸੈਬੈਸਟੀਅਨ ਗੋਰਕਾ, ਤੇ ਜਿਹੜੇ ਕਰੰਟ ਤੇ ਫਾਰਮਰ ਅਧਿਕਾਰੀ ਆ ਉਹਨਾਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਇਹਦੇ ਬਾਰੇ ਜਿਹੜੀ ਉਹ ਜਾਣਕਾਰੀ ਅਖਬਾਰ ਨੂੰ ਜਿਹੜੀ ਉਹ ਦਿੱਤੀ ਹੈਗੀ ਆ। ਮਿਲੀਟੈਂਟ ਗਰੁੱਪ JNIM ਜਮਾਤ ਨੁਸਰਤ ਅਲ ਇਸਲਾਮ ਵਲ ਮੁਸਲਮਿਨ, ਇਹ ਕਹਿੰਦੇ ਵੀ ਮਾਲੀ ਦੇ ਵਿੱਚ ਬਣਾਇਆ ਗਿਆ ਸੀਗਾ ਤੇ ਵੈਸਟ ਅਫਰੀਕਾ ਦੇ ਜਿਹੜੇ ਮੁਲਕਾਂ ਦੇ ਜਿਹੜੇ ਕੋਸਟਲ ਇਲਾਕੇ ਆ ਉਹਨਾਂ ਦੇ ਵਿੱਚ ਇਹਨੇ ਆਪਣੀ ਕਾਫੀ ਦਬਦਬਾ ਜਿਹੜਾ ਉਹ ਬਣਾ ਲਿਆ ਸੀਗਾ। ਸੋ ਵੈਲ ਆਰਮਡ ਮਿਲੀਟੈਂਟ ਗਰੁੱਪ ਇਹ ਜਿਹੜਾ ਉਹ ਬਣ ਚੁੱਕਾ ਆ। ਮਾਲੀ ਦੀ ਜਿਹੜੀ ਗਵਰਨਮੈਂਟ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਇਸ ਦੇ ਉੱਤੇ ਅਜੇ ਤੱਕ ਕਿਸੇ ਤਰੀਕੇ ਦੀ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ, ਨਾ ਹੀ ਗੋਰਕਾ ਹੋਣਾ ਨੇ ਕੀਤੀ ਆ। ਪੈਂਟਾਗਨ ਨੇ ਵੀ ਕਮੈਂਟ ਕਰਨ ਤੋਂ ਡਿਕਲਾਈਨ ਜਿਹੜਾ ਉਹ ਕਰ ਦਿੱਤਾ ਆ। ਪਰ ਵਾਸ਼ਿੰਗਟਨ ਪੋਸਟ ਆਪਣੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਦਾਵਾ ਜਿਹੜਾ ਉਹ ਕਹਿ ਰਿਹਾ ਹੈ ਵੀ ਐਡਮਿਨਿਸਟ੍ਰੇਸ਼ਨ ਮਾਲੀ ਦੇ ਉੱਤੇ ਕਾਊਂਟਰ ਟੈਰਰਿਜ਼ਮ ਇਸ JNIM ਤੇ ਆਈਸਿਸ ਦੇ ਉਲਟ ਜਿਹੜੀ ਇੱਕ ਮਿਲਟਰੀ ਆਪਰੇਸ਼ਨ ਜਿਹੜਾ ਉਹ ਕਰ ਸਕਦਾ ਹੈਗਾ ਆ। ਇਹ ਵੈਸਟ ਅਫਰੀਕਾ ਦੇ ਵਿੱਚ ਜਿਹੜਾ ਮੁਲਕ ਪੈਂਦਾ ਆ ਮਾਲੀ, ਜਿੱਥੇ JNIM ਇੱਕ ਮਿਲੀਟੈਂਟ ਗਰੁੱਪ ਕਾਫੀ ਸਰਗਰਮ ਜਿਹੜਾ ਉਹ ਹੈਗਾ ਆ। ਮਾਲੀ ਇੱਕ ਲੈਂਡਲੌਕਡ ਨੇਸ਼ਨ ਆ, 25 ਮਿਲੀਅਨ ਉਸਦੀ ਜਿਹੜੀ ਉਹ ਪਾਪੂਲੇਸ਼ਨ ਆ, ਤੇ ਇੱਥੇ ਜਿਹੜਾ ਹੁਣ ਆਈਸਿਸ ਦੇ ਜਿਹੜੇ ਗਰੁੱਪਾਂ ਦੀ ਵਾਇਲੈਂਸ ਆ ਉਹਦਾ ਬਹੁਤ ਜ਼ਿਆਦਾ ਜਿਹੜਾ ਉਹ ਵਾਧਾ ਹੋਇਆ ਆ। ਮਾਲੀ ਦੀ ਆਪਣੀ ਜਨਤਾ ਇੱਕ ਗਵਰਨਮੈਂਟ ਹੈਗੀ ਆ ਤੇ ਉਹਨਾਂ ਨੇ ਰਸ਼ੀਅਨ ਜਿਹੜੇ ਮਰਸਨਰੀਜ਼ ਆ ਉਹਨਾਂ ਨੂੰ ਹਾਇਰ ਕੀਤਾ ਹੈਗਾ ਆ ਕੰਟਰੋਲ ਦੇ ਵਿੱਚ ਸਿਚੁਏਸ਼ਨ ਨੂੰ ਲਿਆਉਣ ਦੇ ਜਿਹੜੇ ਉਹ ਲਈ। ਤੇ ਇਹ ਜਿਹੜੀ ਗਰੁੱਪ ਆ ਕਹਿੰਦੇ ਵੀ ਲਗਾਤਾਰ ਤਾਕਤਵਰ ਉੱਥੇ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ ਤੇ ਇੱਕ ਮੁਲਕ ਦੁਨੀਆ ਦਾ ਕੇਂਦਰ ਬਣ ਰਿਹਾ ਆ ਵਾਇਲੈਂਸ ਦੇ ਲਈ, ਟੈਰਰਿਜ਼ਮ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ। ਇੱਕ US ਦੇ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹ ਜਿਹੜਾ ਆਰਡਰ ਆ ਉਸ ਨੂੰ ਬਲੌਕ ਕਰ ਦਿੱਤਾ, ਜਿਹਦੇ ਵਿੱਚ ਜਿਹੜੇ ਇਮੀਗ੍ਰੈਂਟਸ ਦੇ ਵਰਕ ਪਰਮਿਟ ਆ ਉਹ ਰੋਕਣ ਦੀ ਗੱਲ ਕਹੀ ਗਈ ਸੀ। US ਡਿਸਟ੍ਰਿਕਟ ਦੇ ਜੱਜ ਨੈਥੀਅਲ ਗੌਰਟਨ ਬੋਸਟਨ ਦੇ ਵਿੱਚ ਉਹ ਕੋਲੀਸ਼ਨ ਆਫ ਇਮੀਗ੍ਰੈਂਟ ਰਾਈਟਸ ਗਰੁੱਪ ਤੇ ਲੇਬਰ ਯੂਨੀਅਨਸ ਦੇ ਹੱਕ ਦੇ ਵਿੱਚ ਖੜੇ ਹੋਏ ਆ ਤੇ ਉਹਨਾਂ ਨੇ ਸੂ ਕੀਤਾ ਸੀ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਵੀ ਇਹਨਾਂ ਲੋਕਾਂ ਦੇ ਜਿਹੜੇ ਵਰਕ ਪਰਮਿਟ ਆ ਉਹ ਨਾ ਰੋਕੇ ਜਾਣ। ਸੋ ਇਹ ਜੱਜ ਜਿਹੜਾ ਆ ਕਹਿੰਦੇ ਵੀ ਕਹਿ ਰਿਹਾ ਵੀ ਨਹੀਂ, ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹ ਨਹੀਂ ਰੋਕ ਸਕਦਾ ਹੈਗਾ। ਸੋ ਗੌਰਡਨ ਦਾ ਜਿਹੜਾ ਆਰਡਰ ਆ ਉਹ ਵਿਲ ਵੀ ਇਨ ਪਲੇਸ ਅੰਟਲ ਉਹ ਡਿਸਾਈਡ ਕਰੂਗਾ ਵੀ ਲੌਂਗ ਟਰਮ ਪੌਜ਼ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਦੇ ਉੱਤੇ ਕਦੋਂ ਕਰਨਾ ਹੈਗਾ। ਜੱਜ ਨੇ ਕਿਹਾ ਵੀ ਉਹ ਅਗਸਤ 5 ਤੱਕ ਇਹਦੇ ਉੱਤੇ ਰੂਲ ਆਊਟ ਕਰ ਦਊਗਾ। USCIS ਨੇ ਹਜੇ ਇਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ। ਟਰੰਪ ਉਹਨਾਂ ਦਾ ਸਿਗਨੇਚਰ ਟੈਕਸ ਤੇ ਸਪੈਂਡਿੰਗ ਲਾ ਰਿਪਬਲਿਕਨ ਲੈਡ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ ਜੁਲਾਈ 2025 ਚ, ਤੇ ਉਹਦੇ ਵਿੱਚ ਜਿਹੜੀ ਆ ਫੀਸ ਕਾਫੀ ਜ਼ਿਆਦਾ ਜਿਹੜੀ ਆ ਲਾਈ ਗਈ ਸੀ ਅਸਾਈਲਮ ਤੇ ਰੀਸਟ੍ਰਿਕਟਡ ਐਮਪਲੋਇਮੈਂਟ ਆਥੋਰਾਈਜੇਸ਼ਨ ਦੇ ਲਈ, ਖਾਸ ਕਰਕੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਉੱਤੇ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕ ਪਰਮਿਟ ਆ ਲੈ ਜਾਣ, ਉਹ ਨਾ ਦਿੱਤੇ ਜਾਣ। ਸੋ ਹੁਣ ਜੱਜ ਆ ਉਹ ਹੱਕ ਦੇ ਵਿੱਚ ਆਇਆ ਹੈਗਾ। ਜੀ ਜੀ, ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਹੋਰ ਅਹਿਮ ਖਬਰਾਂ ਦੇ ਬਾਰੇ ਜਿਹੜੀ ਉਹ ਚਰਚਾ ਜਿਹੜੀ ਕਰਾਂਗੇ। ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਰ ਵੀ ਜਿਹੜੀਆਂ ਉਹ ਖਬਰਾਂ ਹੈਗੀਆਂ ਆ ਤੇ ਓਵਰਆਲ ਅਮਰੀਕਾ ਤੇ ਦੁਨੀਆ ਦੀਆਂ ਖਬਰਾਂ ਦੇ ਉੱਤੇ ਮਾਰਾਂਗੇ ਝਾਤ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ,
सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान,
Sikh history, update farming, gateway to college, breaking news, Kavi Darbar, update Canada, Panthik paradigm, the Sikh excellence show, Punjabi tech talk, interviews, live coverages ਤੇ live road show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਨੋਲਨ ਵੈਲਸ ਨਾਂ ਦਾ ਇੱਕ ਜਿਹੜਾ ਮੁੰਡਾ 4 ਜੁਲਾਈ ਨੂੰ ਹੌਰਨ ਆਈਲੈਂਡ ਮਿਸੀਸਿਪੀ ਦੇ ਵਿੱਚ ਡਿਸਪੀਅਰ ਹੋ ਗਿਆ ਸੀ। ਆਪਣੇ ਫਰੈਂਡਸ ਦੇ ਨਾਲ ਉੱਤੇ ਸੀਗਾ, ਮੋਸਟ ਪ੍ਰੋਬਬਲੀ ਸ਼ਾਇਦ 4th of July ਦੀ ਉਹ ਕਹਿ ਲਓ ਵੀ ਇੰਜੋਇਮੈਂਟ ਦੇ ਲਈ ਉੱਥੇ ਗਏ ਹੋਣਗੇ। ਪਰ ਉਹ ਲਾਪਤਾ ਹੋਣ ਤੋਂ ਬਾਅਦ 'ਚ 2 ਦਿਨਾਂ ਬਾਅਦ ਉਸ ਦੀ ਜਿਹੜੀ ਆ ਲਾਸ਼ ਬਰਾਮਦ ਹੋਈ ਸੀ ਆਈਲੈਂਡ ਦੇ ਹੀ ਤੱਟ ਤੋਂ, ਸ਼ੋਰ ਤੋਂ। ਜਿਹੜੇ ਪਰਿਵਾਰਕ ਜੀ ਆ ਉਹ ਇਹ ਕਹਿ ਰਹੇ ਆ ਵੀ ਲਾ ਇਨਫੋਰਸਮੈਂਟ ਨੇ ਇਹ ਸੁਜੈਸਟ ਕੀਤਾ ਵੀ ਇਹ ਸ਼ਾਇਦ ਡੁੱਬ ਕੇ ਮਰ ਗਿਆ ਹੋਵੇ। ਪਰ ਉਹਦੇ ਪਰਿਵਾਰਕ ਜੀ ਕਹਿੰਦੇ ਆ ਵੀ ਇਹ ਤਾਂ ਬਹੁਤ ਤਗੜਾ ਸਵਿਮਰ ਸੀਗਾ ਤੇ ਕਿੱਦਾਂ ਇਸ ਦੀ ਮੌਤ ਹੋਈ ਆ ਉਹਦੇ ਜਿਹੜੇ ਸਰਕਮਸਟੈਂਸਿਸ ਦੇ ਉੱਤੇ ਜਿਹੜੀ ਹੁਣ ਜਾਂਚ ਚੱਲ ਰਹੀ ਆ। ਪਰਿਵਾਰ ਦੇ ਦੁਆਰਾ ਇੱਕ ਇੰਡੀਪੈਂਡੈਂਟ ਅਟੋਪਸੀ ਜਿਹੜੀ ਉਹ ਕਰਵਾਈ ਗਈ ਹੈਗੀ ਆ, ਕਿਉਂਕਿ ਉਹ ਸੰਤੁਸ਼ਟ ਨਹੀਂ ਸੀਗੇ ਸਰਕਾਰੀ ਜਿਹੜੇ ਹੋਈ ਅਟੋਪਸੀ ਆ ਕੋਰਨਰ ਦੇ ਆਫਿਸ ਦੇ ਜਿਹੜੇ ਨਤੀਜਿਆਂ ਤੋਂ। ਤੇ ਉਹਨਾਂ ਨੇ ਜਿਹੜੀ ਪ੍ਰੀਲਿਮਿਨਰੀ ਇੰਡੀਪੈਂਡੈਂਟ ਅਟੋਪਸੀ ਕੰਡਕਟ ਕੀਤੀ ਗਈ 18 ਸਾਲਾਂ ਦੇ ਨੋਲਨ ਵੈਲਸ ਦੀ ਮੌਤ ਦੇ ਵਿੱਚ ਵੀ ਕਿੱਦਾਂ ਉਸ ਦੀ ਮੌਤ ਹੋਈ ਆ, ਉਹਦੇ ਵਿੱਚ ਜਿਹੜਾ ਡਾਕਟਰ ਰੋਜਰ ਮਿਚਲ ਆ ਜਿਹੜਾ ਅਟੋਪਸੀ ਕਰਨ ਵਾਲੇ ਆ, ਉਹਨਾਂ ਨੇ ਕਿਹਾ ਵੀ ਅਨਡਿਟਰਮਿੰਡ ਆ, ਵੀ ਪਤਾ ਨਹੀਂ ਆ ਵੀ ਕਿਸ ਤਰੀਕੇ ਦੇ ਨਾਲ ਆ। ਪਰ ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ ਵੀ ਫਾਊਲ ਪਲੇ ਕੈਨਟ ਬੀ ਰੂਲਡ ਆਊਟ, ਵੀ ਹੋ ਸਕਦਾ ਆ ਵੀ ਕੁਛ ਨਾ ਕੁਛ ਇਸ ਮੌਤ ਦੇ ਵਿੱਚ ਕੋਈ ਗੜਬੜ ਜਿਹੜੀ ਉਹ ਹੈਗੀ ਆ। ਜਿਹੜੀ ਇੰਡੀਪੈਂਡੈਂਟ ਅਟੋਪਸੀ ਆ, ਇਸ ਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਮੁਸ਼ਕਲਾਂ ਇਸ ਗੱਲੋਂ ਆਈਆਂ ਕਿਉਂਕਿ ਪਹਿਲੀ ਅਟੋਪਸੀ ਦੇ ਵਿੱਚ ਲੰਗਸ, ਸਟਮਕ, ਨੈਕ ਇੰਜਰੀਜ਼, ਹੋਰ ਜਿਹੜੇ ਬਾਡੀ ਪਾਰਟਸ ਆ ਉਹ ਪ੍ਰੋਸੀਜਰ ਦੇ ਦੌਰਾਨ ਕੱਢ ਲਏ ਗਏ ਸੀਗੇ ਤੇ ਕਹਿੰਦੇ ਵੀ ਉਹ ਹੁਣ ਮਿਸਿੰਗ ਆ। ਸੋ ਜਿੰਨਾ ਕੁ ਬਾਡੀ ਦੇ ਪਾਰਟ ਬਚੇ ਆ ਉਹਦੇ ਆਧਾਰ ਦੇ ਉੱਤੇ ਜਿਹੜੀ ਅਟੋਪਸੀ ਦੇ ਇੰਡੀਪੈਂਡੈਂਟ ਅਟੋਪਸੀ ਦੇ ਜਿਹੜੇ ਰਿਜ਼ਲਟ ਆ ਉਹ ਸਾਹਮਣੇ ਆਏ ਆ। ਰਿਪੋਰਟ ਇਹ ਦਾਅਵਾ ਕਰਦੀ ਸੀ ਵੀ ਉਹਦੀ ਬੈਕ ਦੇ ਉੱਤੇ, ਉਸਦੀ ਪਿੱਠ ਦੇ ਉੱਤੇ, ਵੈਲਸ ਦੇ ਹੈਡ, ਉਹਦੇ ਨਾਟ ਹੈਡ ਦੇ ਉੱਤੇ, ਬੈਕ ਦੇ ਉੱਤੇ ਰੈੱਡ ਡਿਸਕਲਰੇਸ਼ਨ ਦੇ ਇੱਕ ਮਾਰਕ ਸੀਗੇ। ਪਰ ਕਹਿੰਦੇ ਵੀ ਉਸਦੇ ਸਿਰ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਫ੍ਰੈਕਚਰ ਜਾਂ ਲੈਸੋਰੇਸ਼ਨਸ ਨਹੀਂ ਸੀਗੀਆਂ। ਸੋ ਹੁਣ ਜਿਹੜੇ ਪਰਿਵਾਰ ਤੇ ਜਿਹੜੇ ਲੀਗਲ ਰਿਕੁਐਸਟ ਆ, ਸਿਵਲ ਰਾਈਟਸ ਦੇ ਜਿਹੜੇ ਇੱਕ ਅਟਰਨੀ ਬੈਨ ਕਰੰਪ ਤੇ ਉਹਦੇ ਪਰਿਵਾਰ ਵਾਲੇ ਆ, ਉਹਨਾਂ ਨੇ ਲੋਕਲ ਅਧਿਕਾਰੀਆਂ ਨੂੰ ਕਿਹਾ ਆ ਵੀ ਉਸ ਦੇ ਜਿਹੜੇ ਸਟੇਟ ਅਟੋਪਸੀ ਦੇ ਜਿਹੜੇ ਪੂਰੇ ਨਤੀਜੇ ਆ ਉਹ ਸਾਂਝੇ ਜਿਹੜੇ ਉਹ ਕੀਤੇ ਜਾਣ ਤੇ ਡਾਕਟਰ ਮਿਚਲ ਦੀ ਜਿਹੜੀ ਅਟੋਪਸੀ ਆ ਉਸ ਨੂੰ ਇਨਕਲੂਡ ਕੀਤਾ ਜਾਵੇ ਗ੍ਰੈਂਡ ਜਿਊਰੀ ਪ੍ਰੋਸੀਡਿੰਗਸ ਦੇ ਵਿੱਚ। ਇਸ ਤੋਂ ਇਲਾਵਾ $1,25,000 ਦਾ ਰਿਵਾਰਡ ਰੱਖਿਆ ਗਿਆ ਆ ਵੀ ਜਿਹੜਾ ਵੀ ਕੋਈ ਇਨਫੋਰਮੇਸ਼ਨ ਦਊਗਾ ਨੋਲਨ ਵੈਲਸ ਦੀ ਮੌਤ ਦੇ ਬਾਬਤ, ਕਿਉਂਕਿ ਇਹਨਾਂ ਨੂੰ ਇਹ ਸ਼ੱਕ ਆ ਵੀ ਸ਼ਾਇਦ ਇਸ ਨੂੰ ਕਿਸੇ ਨੇ ਮਾਰ ਦਿੱਤਾ ਹੋਵੇ ਤੇ ਬਾਅਦ ਦੇ ਵਿੱਚ ਲਾਸ਼ ਜਿਹੜੀ ਆ ਉਹ ਪਾਣੀ ਦੇ ਵਿੱਚ ਸੁੱਟ ਦਿੱਤੀ ਜਿਹੜੀ ਉਹ ਗਈ ਹੋਵੇ। ਕਹਿੰਦੇ ਵੀ ਜਿਹੜਾ ਵੀ ਕੋਈ ਮਦਦ ਕਰੂਗਾ ਇਸ ਦੇ ਕਾਤਲ ਨੂੰ, ਅਲੈਜਡ ਜਿਹੜੇ ਕਿਲਰ ਆ ਉਸ ਨੂੰ ਫੜਵਾਉਣ ਦੇ ਲਈ ਉਹਨੂੰ $1.25 ਲੱਖ ਦਾ ਜਿਹੜਾ ਇਨਾਮ ਆ ਉਹ ਦਿੱਤਾ ਜਿਹੜਾ ਹੋ ਜਾਵੇਗਾ। ਸੋ ਹੁਣ ਜਿਹੜਾ ਨੋਲਨ
ਵੈਲਸ ਦੀ ਇਹ ਜਿਹੜੀ ਅਟੋਪਸੀ ਦੇ ਜਿਹੜੇ ਨਤੀਜੇ ਆ ਉਹਨਾਂ ਦੇ ਨਾਲ ਇੱਕ ਵਾਰੀ ਫੇਰ ਦੁਬਾਰਾ ਤੋਂ ਚਰਚਾ ਉਸ ਮੌਤ ਨੂੰ ਲੈ ਕੇ ਤੇਜ਼ ਹੋ ਚੁੱਕੀ। ਅਗਲੀ ਖਬਰ ਵੱਲ ਚਲੀਏ ਤੇ ਦੁਨੀਆ ਦੇ ਸਭ ਤੋਂ ਤਾਕਤਵਰ ਜਿਹੜੇ ਪਾਸਪੋਰਟ ਆ ਉਹ ਕਿਹੜੇ ਮੁਲਕਾਂ ਦੇ ਹੈਗੇ ਆ। ਕਹਿੰਦੇ ਵੀ 20 ਸਾਲਾਂ ਦੇ ਵਿੱਚ ਇੰਨਾ ਕੁਝ ਚੇਂਜ ਹੋ ਸਕਦਾ। ਅਮਰੀਕਾ ਪਹਿਲੇ ਨੰਬਰ ਤੇ ਸੀ ਸਨ 2006 ਦੇ ਵਿੱਚ, ਤੇ ਇਹ ਸ਼ੇਅਰ ਕਰਦਾ ਸੀ ਫਿਨਲੈਂਡ ਦੇ ਨਾਲ, ਡੈਨਮਾਰਕ ਦੇ ਨਾਲ, ਸਭ ਤੋਂ ਪਾਵਰਫੁਲ ਪਾਸਪੋਰਟ 2006 ਦੇ ਵਿੱਚ। ਅੱਜ ਇਹ 10ਵੀਂ ਪੋਜੀਸ਼ਨ ਤੇ ਆ ਗਿਆ 20 ਸਾਲਾਂ ਦੇ ਵਿੱਚ। ਸੋ ਇਹ ਇੱਕ ਹੈਨੂਲੇ ਪਾਸਪੋਰਟ ਇੰਡੈਕਸ ਆ। ਉਹਨਾਂ ਨੇ 20 ਸਾਲਾਂ ਦੀ ਯੂਨੀਵਰਸਿਟੀ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਆ, ਜਿਹਦੇ ਵਿੱਚ ਗਲੋਬਲ ਰੈਂਕਿੰਗ ਆਫ ਟਰੈਵਲ ਫਰੀडम ਕਹਿੰਦੇ ਵੀ ਹੁਣ ਟੋਟਲੀ ਡਿਫਰੈਂਟ ਲੱਗਦੀ ਹੈਗੀ ਆ। ਡੈਨਮਾਰਕ ਤਾਂ ਫਿਨਲੈਂਡ ਨੰਬਰ 4 ਦੇ ਉੱਤੇ ਰਹਿ ਗਏ ਹੈਗੇ ਆ। ਤੇ ਇਹ ਜਿਹੜਾ ਦੁਨੀਆ ਦੇ ਸਟਰੋਂਗੈਸਟ ਪਾਸਪੋਰਟ ਉਹਨਾਂ ਮੁਲਕਾਂ ਨੂੰ ਜਿਹੜੇ ਇੱਕ ਤਰ੍ਹਾਂ ਦੇ ਨਾਲ ਇਹ ਸਾਈਨ ਕੀਤੇ ਗਏ ਆ ਬੇਸਡ ਅਪੋਨ ਟ੍ਰੇਡ, ਇਨਵੈਸਟਮੈਂਟ, ਸਿਕਿਉਰਿਟੀ, ਕੋਆਪਰੇਸ਼ਨ, mobility is the ultimate measure of these values of these countries, ਹੈ ਨਾ। ਸੋ ਸਿੰਗਾਪੁਰ ਨੰਬਰ 1 ਦੇ ਉੱਤੇ ਆਇਆ ਹੈਗਾ ਆ। ਇਹਦੇ ਵਿੱਚ ਇਹ ਵੀ ਜਿਹੜਾ ਦੇਖਿਆ ਗਿਆ ਵੀ ਕਿਹੜੇ ਮੁਲਕ ਲੜਾਈ ਝਗੜੇ ਦੇ ਵਿੱਚ ਇਨਵੋਲਵ ਹੈਗੇ ਆ। ਯੂਨਾਈਟਿਡ ਅਰਬ ਐਮਿਰੇਟਸ ਜੋ ਇਹਦੀ ਰੈਂਕਿੰਗ ਵੀ ਕਾਫੀ ਉੱਪਰ ਜਿਹੜੀ ਆਈ ਹੈਗੀ ਆ। ਸੋ ਜੇ ਓਵਰਆਲ ਮੈਂ ਦੱਸਦਾ ਜਾਵਾਂ ਤੇ ਸਿੰਗਾਪੁਰ ਨੰਬਰ 1 ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉੱਥੇ ਉਹਨਾਂ ਨੂੰ ਵੀਜ਼ਾ ਲੈਣ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈਗੀ। 192 ਡੈਸਟੀਨੇਸ਼ਨ 'ਚ ਉਹ ਜਾ ਸਕਦੇ ਹੈਗੇ ਆ। ਜਾਪਾਨ, ਸਾਊਥ ਕੋਰੀਆ ਤੇ ਯੂਨਾਈਟਿਡ ਅਰਬ ਐਮਿਰੇਟਸ ਨੰਬਰ 2 ਤੇ ਆਇਆ। 188 ਨੇਸ਼ਨ 'ਚ ਉਹ ਜਾ ਸਕਦੇ। ਸਵੀਡਨ ਤੀਜੇ ਤੇ ਆ 187 'ਚ, ਤੇ ਨੰਬਰ 4 ਦੇ ਉੱਤੇ ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਨੀਦਰਲੈਂਡ, ਨਾਰਵੇ, ਸਪੇਨ। ਨੰਬਰ 5 ਤੇ ਆਸਟਰੀਆ, ਗ੍ਰੀਸ, ਮਾਲਟਾ, ਪੁਰਤਗਾਲ, ਸਵਿਟਜ਼ਰਲੈਂਡ। ਨੰਬਰ 6 ਤੇ ਹੰਗਰੀ, ਪੋਲੈਂਡ, UK। ਨੰਬਰ 7 ਤੇ ਆਸਟ੍ਰੇਲੀਆ, ਕੈਨੇਡਾ, ਚੈਕ ਰਿਪਬਲਿਕ, ਲਾਟਵੀਆ, ਮਲੇਸ਼ੀਆ, ਨਿਊਜ਼ੀਲੈਂਡ, ਸਲੋਵਾਕੀਆ, ਸਲੋਵੇਨੀਆ। ਨੰਬਰ 8 ਤੇ ਕ੍ਰੋਏਸ਼ੀਆ ਤੇ ਐਸਟੋਨੀਆ, ਇਹ ਵੀ ਅਮਰੀਕਾ ਤੇ ਉੱਤੇ ਆ। ਨੰਬਰ 9 ਤੇ ਲਿਥੁਆਨੀਆ ਤੇ ਨੰਬਰ 10 ਦੇ ਉੱਤੇ ਆਈਸਲੈਂਡ ਤੇ USA ਹੈਗੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਇੱਕ ਫੈਸਲਾ ਆਇਆ ਆ 5th ਸਰਕਟ ਦੇ ਦੁਆਰਾ। 5th ਸਰਕਟ ਨੇ ਜਿਹੜੇ ਲੌਂਗ ਟਾਈਮ ਅਨਡਾਕੂਮੈਂਟਡ ਇਮੀਗ੍ਰੈਂਟਸ ਉਹਨਾਂ ਦੀ ਜਿਹੜੀ ਰਿਲੀਜ਼ ਆ ਉਸ ਉੱਤੇ ਸਟੇ ਲਾ ਦਿੱਤਾ ਹੈਗਾ ਆ। ਇਹ ਜਿਹੜਾ ਫੁੱਲ US ਕੋਰਟ ਆਫ ਅਪੀਲ ਜਿਹੜੀ ਹੈਗੀ ਆ 5th ਸਰਕਟ ਦੀ, ਉਹਨਾਂ ਨੇ ਜਿਹੜਾ ਸਟੇ ਆ ਕੱਲ 21 ਜੁਲਾਈ ਨੂੰ ਇਸ਼ੂ ਕੀਤਾ ਆ। ਡਿਸਟ੍ਰਿਕਟ ਕੋਰਟ ਨੇ ਆਰਡਰ ਕੀਤਾ ਸੀਗਾ ਵੀ ਜਿਹੜੇ ਇਗਨੇਸ਼ੀਓ ਸੋਸਨਾਵਾ, ਰੋਡਰੀਗਜ਼, ਅਲੈਜੈਂਡਰੋ ਵਿਲੇਗਸ ਐਂਜਲ ਤੇ ਮਿਗਲ ਐਂਜਲ ਗੋਮez ਅਲਵਰਾਡੋ ਉਹਨਾਂ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਤੋਂ ਛੱਡਿਆ ਜਾਵੇ। ਪਰ ਜਿਹੜੇ 5th ਸਰਕਟ ਕੋਰਟ ਆਫ ਅਪੀਲ ਨੇ ਇਹਨਾਂ ਨੂੰ ਛੱਡਣ ਦੇ ਉੱਤੇ ਸਟੇ ਲਾ ਦਿੱਤੀ ਹੈ। ਇਹਦਾ ਮਤਲਬ ਆ ਵੀ ਇਹਨਾਂ ਨੂੰ ਡਿਟੇਨ ਕਰਕੇ ਰੱਖਿਆ ਜਾ ਸਕਦਾ ਹੈਗਾ ਆ। ਇਹ ਮੈਂਡੇਟਰੀ ਸਟੈਚੂ ਦੇ ਅੰਡਰ ਜਿਹੜੇ ਇਹਨਾਂ ਨੂੰ ਡਿਟੇਨ ਕੀਤਾ ਗਿਆ ਸੀਗਾ ਵਿਦਆਊਟ ਹੀਅਰਿੰਗ 90 ਦਿਨਾਂ ਤੋਂ ਬਾਅਦ ਵੀ। ਇਨੀਸ਼ੀਅਲ ਰਿਲੀਜ਼ ਡਿਊ ਪ੍ਰੋਸੈਸ ਗਰਾਊਂਡ ਦੇ ਉੱਤੇ ਉਹਨਾਂ ਨੇ ਜਿੱਤ ਲਈ ਸੀਗੀ ਤੇ ਅਫਰਮਡ ਕੀਤਾ ਗਿਆ ਸੀਗਾ ਪੈਨਲ ਦੇ ਦੁਆਰਾ, ਪਰ ਐਨ ਬਾਂਕ ਰਿਵਿਊ ਨੇ ਇਸ ਨੂੰ ਵਿਕੇਟ ਕਰ ਦਿੱਤਾ ਆ। ਇਹਦੇ ਨਾਲ ਜਿਹੜੀ ਆਈਸ ਆ ਹੁਣ ਫੁੱਲ ਕੋਰਟ ਆਰਗੂਮੈਂਟ ਤੱਕ ਇਹਨਾਂ ਨੂੰ, ਜੋ ਕਿ ਮੋਸਟ ਪ੍ਰੋਬਬਲੀ ਫਾਲ ਦੇ ਮਹੀਨੇ ਦੇ ਵਿੱਚ ਹੋਣਗੇ, ਉਸ ਨੂੰ ਉਦੋਂ ਤੱਕ ਇਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਡਿਟੇਨ ਕਰਕੇ ਜਿਹੜਾ ਉਹ ਰੱਖਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹਦੇ ਨਾਲ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਹੋਰ ਵੀ ਜ਼ਿਆਦਾ ਸਟ੍ਰਿਕਟ ਐਨਫੋਰਸਮੈਂਟ ਕਰਨ ਦੇ ਵਿੱਚ ਮਦਦ ਜਿਹੜੀ ਉਹ ਮਿਲੇਗੀ। ਡਿਪਾਰਟਮੈਂਟ ਆਫ ਜਸਟਿਸ ਇਸ ਫੈਸਲੇ ਨੂੰ, ਇਸ 5th ਸਰਕਟ ਕੋਰਟ ਦੀ ਸਟੇ ਨੂੰ ਬੈਂਚਮਾਰਕ ਦੇ ਤੌਰ ਦੇ ਉੱਤੇ ਹੋਰ ਕੇਸਾਂ ਦੇ ਵਿੱਚ ਹੁਣ ਵਰਤ ਜਿਹੜੇ ਹੋ ਸਕਣਗੇ। ਵੀ ਇਹਦੇ ਨਾਲ ਇਹ ਹੋਊਗਾ ਵੀ ਰਿਮੂਵਲ ਪ੍ਰੋਸੀਡਿੰਗ ਦੇ ਦੌਰਾਨ ਵੀ ਈਵਨ ਡਿਸਟ੍ਰਿਕਟ ਕੋਰਟ ਜੇ ਉਹਨਾਂ ਨੂੰ ਕਹਿੰਦੀ ਆ ਵੀ ਛੱਡ ਦਿੱਤਾ ਜਿਹੜਾ ਉਹ ਜਾਵੇ, ਤਾਂ ਵੀ ਕਹਿੰਦੇ ਆ ਵੀ ਇਸ ਨੂੰ ਹੁਣ ਡਿਟੇਨ ਕਰਕੇ ਜਿਹੜਾ ਉਹ ਰੱਖਿਆ ਜਾ ਸਕਦਾ ਆ। ਰਿਮੇਨਿੰਗ ਵੀ ਜਿਹੜੇ ਪੂਰੇ ਆਰਗੂਮੈਂਟਸ ਤੇ ਉਸ ਦਾ ਜਿਹੜਾ ਫੈਸਲਾ ਆ ਉਹ ਨਹੀਂ ਹੋ ਸਕਦਾ। ਸੋ 5th ਸਰਕਟ ਕੋਰਟ ਆਫ ਅਪੀਲ ਨੇ 90 ਦਿਨਾਂ ਦੀ ਜਿਹੜੀ ਡਿਟੈਂਸ਼ਨ ਦੇ ਵਿੱਚ ਜਿਹੜੀ ਉੱਦਾਂ ਦਾ ਫੈਡਰਲ ਕੋਰਟ ਨੇ ਇਹ ਵੀ ਕਿਹਾ ਸੀ ਵੀ 90 ਦਿਨਾਂ ਦੇ ਵਿੱਚ
ਡਿਟੈਂਸ਼ਨ ਦੇ ਵਿੱਚ ਤੁਹਾਨੂੰ ਬੌਂਡ ਹੀਅਰਿੰਗ ਇੰਡੀਵਿਜੂਅਲਾਈਜ਼ਡ ਦੇਣੀ ਜਿਹੜੀ ਉਹ ਚਾਹੀਦੀ ਹੈਗੀ ਆ। ਟੈਕਸਸ ਦਾ ਇਹ ਲੰਮੇ ਸਮੇਂ ਤੋਂ ਰਹਿਣ ਵਾਲਾ ਸੀਗਾ ਸੋਸਨਾਵਾ ਰੋਡਰੀਗਜ਼, ਤੇ ਇਹ ਫਾਦਰ ਹੈਗਾ US ਸਿਟੀਜ਼ਨ ਚਿਲਡਰਨ ਦਾ। ਇਹਨੂੰ ਇਮੀਗ੍ਰੇਸ਼ਨ ਅਥਾਰਟੀਜ਼ ਨੇ ਇੱਕ ਟ੍ਰੈਫਿਕ ਸਟਾਪ ਦੇ ਵਿੱਚ ਡਿਟੇਨ ਕਰ ਲਿਆ ਸੀ, ਬੌਂਡ ਤੋਂ ਬਗੈਰ ਇਸਨੇ ਰੱਖਿਆ ਸੀ। ਇਹਦੇ ਨਾਲ ਜਿਹੜੇ 2 ਹੋਰ ਜਾਣੇ ਆ ਜਿਨ੍ਹਾਂ ਨੇ ਚੈਲੰਜ ਕੀਤਾ ਸੀ ਇਸ ਪ੍ਰੈਕਟਿਸ ਨੂੰ, ਵੀ ਕਹਿੰਦੇ ਵੀ ਸਾਡੀ 5th ਅਮੈਂਡਮੈਂਟ ਆ, ਡਿਊ ਪ੍ਰੋਸੈਸ ਦੀ, ਡਿਊ ਰਾਈਟ ਦੀ, ਉਹਦੀ ਉਲੰਘਣਾ ਜਿਹੜੀ ਉਹ ਹੁੰਦੀ ਆ। ਡਿਸਟ੍ਰਿਕਟ ਕੋਰਟ ਨੇ ਕਿਹਾ ਸੀਗਾ ਵੀ ਹਾਂ ਇਹਨਾਂ ਨੂੰ ਛੱਡੋ, ਪਰ ਹੁਣ ਜਿਹੜਾ US ਕੋਰਟ ਆਫ ਅਪੀਲ 5th ਸਰਕਟ ਆ, ਉਹਨਾਂ ਨੇ 2-1 ਦੇ ਡਿਸੀਜਨ ਦੇ ਨਾਲ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਇਹਨਾਂ ਨੂੰ ਡਿਟੇਨ ਕਰਕੇ ਰੱਖਣ ਦੀ ਜਿਹੜੀ ਇਜਾਜ਼ਤ ਆ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਆ। ਛੱਡਣ ਤੋਂ ਉਹਨਾਂ ਨੂੰ ਉੱਤੇ ਜਿਹੜੀ ਉਹ ਸਟੇ ਆ ਉਹ ਲਾ ਦਿੱਤੀ ਹੈਗੀ ਆ। ਸੋ ਲੱਗਦਾ ਆ ਵੀ ਉਹ ਇਹ ਜਿਹੜੇ ਫੈਸਲੇ ਆ ਇਹਦੇ ਉਲਟ ਜਿਹੜੇ ਹੋਰ ਇਮੀਗ੍ਰੇਸ਼ਨ ਕੌਂਸਲ ਵਾਲੇ ਜਾਂ ਇਮੀਗ੍ਰੇਸ਼ਨ ਦੇ ਜਿਹੜੇ ਕੁਛ ਵਕੀਲ ਆ ਜਾਂ ਕੋਈ ਸੰਸਥਾਵਾਂ ਆ, ਉਹ ਇਸ ਦੇ ਉਲਟ ਜਿਹੜਾ ਉਹ ਅਗਲੀ ਅਦਾਲਤ ਦੇ ਵਿੱਚ ਜਿਹੜੀਆਂ ਜਾ ਸਕਦੀਆਂ ਆ। ਪਰ ਹਾਲ ਦੀ ਘੜੀ ਇਹਨਾਂ ਨੂੰ ਛੱਡਣ ਦੇ ਉੱਤੇ ਜਿਹੜੀ ਆ ਉਹ ਸਟੇ ਲਾ ਦਿੱਤੀ ਗਈ ਆ, ਦੇ ਦਿੱਤੀ ਗਈ। ਆਪਾਂ ਕੱਲ ਵੀ ਇਹ ਖਬਰ ਸਾਂਝੀ ਕੀਤੀ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ $1 ਬਿਲੀਅਨ ਜਿਹੜਾ ਮੈਡੀਕਲ ਤੇ ਮੈਡੀਕੇਡ ਦੀਆਂ ਪੇਮੈਂਟਸ ਸਟੇਟ ਆਫ ਕੈਲੀਫੋਰਨੀਆ ਤੇ ਮਿਨੇਸੋਟਾ ਨੂੰ ਉਹ ਡੈਫਰ ਕਰ ਦਿੱਤੀਆਂ ਆ। ਉਹ ਕਹਿੰਦੇ ਵੀ ਅਸੀਂ ਨਹੀਂ ਦੇਣੀਆਂ ਕਿਉਂਕਿ ਬਹੁਤ ਜ਼ਿਆਦਾ ਫਰਾਡ ਹੋਇਆ। ਆਲਰੇਡੀ ਕਈ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ, ਤੁਹਾਨੂੰ ਜਿਹੜੇ ਮੈਡੀਕਲ ਤੇ ਸੀਗੇ ਫ੍ਰੀ ਕਾਉਂਟੀ ਦੇ ਮੈਡੀਕਲ, ਤੁਹਾਨੂੰ ਆਲਰੇਡੀ ਚਿੱਠੀਆਂ ਆਉਣੀਆਂ ਸ਼ੁਰੂ ਹੋਈਆਂ ਆ ਜਿਨ੍ਹਾਂ ਦੇ ਮੈਡੀਕਲ ਬਹੁਤ ਵੱਡੀ ਗਿਣਤੀ 'ਚ ਘੱਟ ਹੋ ਰਹੇ ਆ, ਤੇ ਜਿਨ੍ਹਾਂ ਕੋਲ ਹੈਗੇ ਵੀ ਆ ਸੋ ਉਹ ਵੀ ਹੁਣ ਖਤਰੇ ਦੇ ਵਿੱਚ ਆ। ਕਿਉਂਕਿ $1 ਬਿਲੀਅਨ ਦੀਆਂ ਜੇ ਪੇਮੈਂਟ ਕੱਟ ਕਰ ਦਿੱਤੀਆਂ ਗਈਆਂ ਤੇ ਫਿਰ ਉਹ ਕਿੱਥੋਂ ਜਿਹੜਾ ਉਹਨਾਂ ਦਾ ਮੈਡੀਕਲ ਚੱਲੂਗਾ। ਹੈਲਥ ਸੈਕਟਰੀ ਰੋਬਰਟ ਕੈਨੇਡੀ ਉਹਨਾਂ ਨੇ ਇਹ ਨਵਾਂ ਐਕਸ਼ਨ ਲਿਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਅਸੀਂ ਫਰਾਡ ਨੂੰ ਰੋਕਣਾ ਚਾਹੁੰਦੇ ਆ ਬਿਫੋਰ ਇਟ ਹੈਪਨਸ, ਕਿਉਂਕਿ ਅਸੀਂ ਇਹ ਦੇਖਿਆ ਆ ਵੀ ਦੋਨਾਂ ਸਟੇਟਾਂ ਦੇ ਵਿੱਚ ਮੈਡੀਕੇਡ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਫਰਾਡ ਹੋਇਆ ਹੈਗਾ। ਮਾਰਚ ਮਹੀਨੇ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਇੱਕ ਨਵੀਂ ਐਂਟੀ ਫਰਾਡ ਟਾਸਕ ਫੋਰਸ ਲਾਂਚ ਕੀਤੀ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕਹਿਣ ਤੇ, ਜਿਹਦੇ ਵਿੱਚ ਵੱਖ-ਵੱਖ ਜਿਹੜੀਆਂ ਡਿਪਾਰਟਮੈਂਟਾਂ ਵੱਲੋਂ ਜਿਹੜਾ ਡਾਟਾ ਯੂਜ਼ ਕੀਤਾ ਗਿਆ ਸੀ ਟੈਕਨੋਲੋਜੀ ਦੇ ਰਾਹੀਂ, ਜਿੱਥੇ ਇਹ ਚੈੱਕ ਕੀਤਾ ਗਿਆ, ਆਇਡੈਂਟੀਫਾਈ ਕੀਤਾ ਗਿਆ ਤੇ ਇਨਵੈਸਟੀਗੇਟ ਕੀਤਾ ਗਿਆ ਵੀ ਰੋਂਗਫੁਲ ਯੂਜ਼ ਆਫ ਫੈਡਰਲ ਫੰਡਸ ਦਾ ਕਿੱਥੇ ਹੁੰਦਾ ਹੈਗਾ ਆ। ਫੈਡਰਲ ਗਵਰਨਮੈਂਟ ਨੇ ਇਹ ਕੋਈ ਡਾਟਾ ਐਕਸਪਲੇਨੇਸ਼ਨ ਪ੍ਰੋਵਾਈਡ ਤਾਂ ਨਹੀਂ ਕੀਤਾ, ਨਾ ਮਿਨੇਸੋਟਾ ਨੂੰ ਤੇ ਨਾ ਹੀ ਕੈਲੀਫੋਰਨੀਆ ਨੂੰ, ਪਰ ਇਹ ਉਹਨਾਂ ਨੇ ਜਿਹੜੀ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਹੈਗਾ। ਮਿਨੇਸੋਟਾ ਦੇ ਡੈਮੋਕ੍ਰੈਟਿਕ ਗਵਰਨਰ ਟਿਮ ਵਾਲਜ਼ ਉਹਨਾਂ ਨੇ ਕਿਹਾ ਵੀ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਅਮੀਰ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਤਾਂ ਟਰੰਪ ਨਹੀਂ ਟੈਕਸ ਕੱਟ ਦੇ ਰਹੇ ਆ, ਪਰ ਜਿਹੜੇ ਆਮ ਲੋਕ ਆ ਜਿਨ੍ਹਾਂ ਦੀ ਘੱਟ ਇਨਕਮ ਆ ਉਹਨਾਂ ਦੇ ਇਹ ਪੈਸੇ ਕੱਟ ਕਰ ਰਹੇ ਹੈਗੇ ਆ। ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਅਕਿਊਜ਼ ਕੀਤਾ ਹੈ ਵੀ ਤੁਸੀਂ ਪੋਲੀਟੀਕਲ ਰੀਜ਼ਨ ਕਰਕੇ ਜਿਹੜਾ ਆ ਇਹ ਕੱਟ ਕਰ ਰਹੇ ਆ ਕਿਉਂਕਿ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ। ਆਪਾਂ ਨੂੰ ਵੀ ਪਤਾ ਵੀ ਬਹੁਤ ਸਾਰੇ ਕੈਲੀਫੋਰਨੀਆ ਦੇ ਵਿੱਚ ਇਲੀਗਲ ਲੋਕਾਂ ਨੂੰ ਫ੍ਰੀ ਮੈਡੀਕਲ ਜਿਹੜਾ ਦਿੱਤਾ ਗਿਆ ਸੀ ਤੇ ਉਹਦਾ ਵੀ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ ਸੀ, ਪਰ ਹੁਣ $1 ਬਿਲੀਅਨ ਦਾ ਜਿਹੜਾ ਕੱਟ ਹੋਣਾ ਆ ਇਹ ਹੁਣ ਸਾਰੇ ਲੋਕਾਂ ਦੇ ਉੱਤੇ ਹੀ ਕੱਟ ਹੋਊਗਾ। ਦੇਖੋ ਇਹ ਕਿਸ ਤਰ੍ਹਾਂ ਇਹਨੂੰ ਦੁਬਾਰਾ ਕੀ ਲਾਗੂ ਕਰਨਗੇ, ਪਰ ਇਹ ਇੱਕ ਦੋਨਾਂ ਸਟੇਟਾਂ ਦੇ ਲਈ, ਕੈਲੀਫੋਰਨੀਆ ਤੇ ਮਿਨੇਸੋਟਾ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੋਊਗੀ। ਜੀ, ਇੱਕ ਕੁਇਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਤੇ ਓਪਨ AI ਦੀ ਜਿਹੜੀ ਇੱਕ ਖਬਰ ਆ ਉਹ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਦੇ ਆ। ਕਿੱਦਾਂ ਉਹਦੇ ਜਿਹੜੇ AI ਦੇ ਮਾਡਲ ਨੇ ਇੱਕ ਹੋਰ ਕੰਪਨੀ ਨੂੰ ਹੈਕ ਕਰ ਲਿਆ, ਕੀ ਹੋਇਆ ਉਸ ਪੂਰੇ ਮਾਮਲੇ 'ਚ, ਉਹਦੇ ਬਾਰੇ ਵੀ ਜਿਹੜੀ ਉਹ ਚਰਚਾ ਕਰਾਂਗੇ। AI ਨੂੰ ਜਿਹੜਾ ਉਹ ਲੈ ਕੇ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤਰ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। AI ਨੇ ਇੱਕ ਜਿਹੜੀ ਆ ਉਹ ਆਪਣੇ ਆਪ ਬਗੈਰ ਕਿਸੇ ਹਿਊਮਨ ਇੰਟਰਵੈਂਸ਼ਨ ਤੋਂ ਉਹਦੇ ਇੱਕ ਮਾਡਲ ਨੇ ਇੱਕ ਹੋਰ ਕੰਪਨੀ ਨੂੰ ਹੈਕ ਕਰ ਲਿਆ। ਇਹ ਓਪਨ AI ਦਾ ਜਿਹੜਾ ਸਾਈਬਰ ਮਾਡਲ ਸੀਗਾ, ਆਪਣੇ ਟ੍ਰੇਨਿੰਗ ਇਨਵਾਇਰਨਮੈਂਟ ਦੇ ਵਿੱਚ ਸੈਂਡਬਾਕਸ ਸੀਗਾ, ਯਾਨੀ ਕਿ ਵੀ ਉਹਦਾ ਇੰਟਰਨੈਟ ਦੇ ਨਾਲ ਹੋਰ ਪਾਸੇ ਕਿਸੇ ਤਰੀਕੇ ਦੇ ਨਾਲ ਕਨੈਕਸ਼ਨ ਨਹੀਂ ਸੀਗਾ। ਇਹ ਜਿਸਦੀ ਟੈਸਟਿੰਗ ਜਿਹੜੀ ਚੱਲ ਰਹੀ ਸੀ, ਪਰ ਜਿਹੜਾ AI ਦਾ ਮਾਡਲ ਇੰਨਾ ਹੁਸ਼ਿਆਰ ਨਿਕਲਿਆ, ਇਹਨੇ ਜਿਹੜੀ ਉਸ ਮਾਡਲ ਦੀ ਸੈਂਡਬਾਕਸ ਦੀ ਵਲਨਰੇਬਿਲਟੀ ਨੂੰ ਦੇਖਦੇ ਹੋਏ ਪਹਿਲਾਂ ਐਕਸੈਸ ਕੀਤਾ ਇੰਟਰਨੈਟ, ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹਗਿੰਗ ਫੇਸ ਕਰਕੇ ਕੰਪਨੀ ਆ, ਉਹਦੇ ਸਿਸਟਮਸ ਦਾ ਪੂਰਾ ਐਕਸੈਸ ਗੇਨ ਕਰ ਲਿਆ। ਹਗਿੰਗ ਫੇਸ ਨੇ ਜਿਹੜਾ ਇਹ ਦੱਸਿਆ ਵੀ ਇਹ ਜਿਹੜਾ ਇਨਸੀਡੈਂਟ ਯੂਨੀਕ ਇਸ ਲਈ ਆ ਕਿਉਂਕਿ ਇਹ ਡਰਿਵਨ ਐਂਡ ਟੂ ਐਂਡ ਵੀ ਸਟਾਰਟ ਤੋਂ ਲੈ ਕੇ ਅਖੀਰ ਤੱਕ ਆਟੋਨਮਸ AI ਏਜੰਟ ਸਿਸਟਮ ਦੇ ਦੁਆਰਾ ਜਿਹੜਾ ਉਹ ਕੀਤਾ ਜਿਹੜਾ ਹੋ ਗਿਆ ਹੈ। ਇਹ ਅਨਪ੍ਰੈਸੀਡੈਂਟਡ ਸਾਈਬਰ ਇਨਸੀਡੈਂਟ ਇਸ ਟਾਈਮ ਸਾਹਮਣੇ ਜਿਹੜਾ ਉਹ ਆਇਆ ਆ, ਜਿਸ ਦੇ ਵਿੱਚ ਜਿਹੜਾ ਹਗਿੰਗ ਫੇਸ ਕੰਪਨੀ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਇੰਪੈਕਟ ਹੋਇਆ ਆ। ਸੋ ਓਪਨ AI ਨੇ ਆਪ ਜਿਹੜਾ ਇਸ ਚੀਜ਼ ਨੂੰ ਮੰਨਿਆ ਆ ਵੀ ਉਹਨਾਂ ਦੇ ਜਿਹੜੀ ਕੰਪਨੀ ਦਾ ਕੰਬੀਨੇਸ਼ਨ ਮਾਡਲ ਸੀਗਾ GPT 5.6 ਸੋਲ ਤੇ ਹੋਰ ਜਿਹੜੇ ਕੈਪੇਬਲ ਮਾਡਲਸ ਆ ਜਿਹੜੇ ਅਜੇ ਰਿਲੀਜ਼ ਨਹੀਂ ਕੀਤੇ ਗਏ, ਇਹ ਸੈਂਡਬਾਕਸ ਟੈਸਟਿੰਗ ਇਨਵਾਇਰਨਮੈਂਟ ਤੋਂ ਬਾਹਰ ਜਾ ਕੇ ਉਹਨਾਂ ਨੇ ਇਹ ਜਿਹੜੀ ਹਗਿੰਗ ਫੇਸ ਕੰਪਨੀ ਆ ਉਹਦੇ ਸਿਸਟਮਸ ਨੂੰ ਐਕਸੈਸ ਜਿਹੜਾ ਕਰ ਲਿਆ, ਉਸ ਨੂੰ ਜਿਹੜਾ ਉਹ ਹੈਕ ਕਰ ਲਿਆ ਹੈਗਾ ਆ। ਐਂਥਰੋਪਿਕ ਨੇ ਵੀ ਇੱਕ ਵਾਰੀ ਦੱਸਿਆ ਸੀਗਾ ਵੀ ਉਹਨਾਂ ਦੀ ਵੀ ਕੰਪਨੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੇ AI ਦੇ ਏਜੰਟਸ ਆ, AI ਦੇ ਏਜੰਟ ਮਾਡਲਸ ਆ, ਉਹਨਾਂ ਦੇ ਦੁਆਰਾ ਇਸੇ ਤਰੀਕੇ ਦੇ ਨਾਲ ਜਿਹੜੀ ਹੈਕਿੰਗ ਆ ਉਸ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਸੀਗਾ। ਸੋ ਇਹ ਹੁਣ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਾਫੀ ਅਹਿਮ ਚੀਜ਼ ਦੇਖਣ ਵਾਲੀ ਆ। ਆਉਣ ਵਾਲੇ ਸਮੇਂ 'ਚ AI ਤਾਂ ਚਲੋ ਸਾਰੇ ਜਾਣੇ ਕਰੀ ਜਾ ਰਹੇ ਆ, ਇਹਦੇ ਵਿੱਚ ਕੋਈ ਦੋ ਰਾਮਨ ਨਹੀਂ ਵੀ AI ਇਜ਼ ਹੇਅਰ ਟੂ ਸਟੇ, ਪਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕਾਫੀ ਜ਼ਿਆਦਾ ਗੰਭੀਰ ਜਿਹੜੀਆਂ ਉਹ ਬਣ ਚੁੱਕੀਆਂ ਆ। ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੇ ਛੋਟੇ ਬਿਜ਼ਨਸ ਵਾਲੇ ਆ ਉਹਨਾਂ ਨੂੰ ਆਪਣੀ ਜਿਹੜੀ ਸਿਕਿਉਰਿਟੀ ਦੇ ਲਈ, ਖਾਸ ਕਰਕੇ ਸਾਈਬਰ ਸਿਕਿਉਰਿਟੀ ਦੇ ਲਈ ਹੁਣ ਹੋਰ ਵੀ ਜ਼ਿਆਦਾ ਮੁਸ਼ਤੈਦੀ ਦੇ ਨਾਲ ਕੰਮ ਕਰਨਾ ਪੈਣਾ ਆ। ਉਹਨਾਂ ਨੂੰ ਉੱਦਾਂ ਦੇ ਹੀ ਕੋਈ ਕੇਪੇਬਲ ਜਿਹੜੇ ਐਂਟੀ ਹੈਕਿੰਗ ਸਿਸਟਮਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਆਉਣੀਆਂ ਪੈਣੀਆਂ ਹੈਗੀਆਂ ਆ। ਸੋ ਇਹ ਤਾਂ ਹੈ ਆ ਵੀ ਜਿਹੜਾ ਇਹਦਾ ਮਤਲਬ ਜੇ ਹੁਣ AI ਹਰਜੋਤ ਸਿੰਘ ਜੀ ਬਗੈਰ ਕਿਸੇ ਇਨਸਾਨ ਦੇ ਕਹੇ ਕੰਪਨੀਜ਼ ਨੂੰ ਹੈਕ ਕਰ ਰਹੀ ਆ, ਤੇ ਹੁਣ ਇਹੀ AI ਇਹਦਾ ਮਤਲਬ ਇੱਕ ਦੂਜੇ ਮੁਲਕਾਂ ਦੇ ਉੱਤੇ ਵੀ ਕ੍ਰਾਈਮ ਕਰਨ ਦੇ ਲਈ, ਸਾਈਬਰ ਕ੍ਰਾਈਮ ਕਰਨ ਦੇ ਲਈ ਵਰਤਿਆ ਜਾ ਸਕੂ। ਜੀ ਬਿਲਕੁਲ, ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈਗੀ ਆ। ਤੇ ਜਾਂਦੇ ਆਪਾਂ ਇੱਕ ਹੋਰ ਖਬਰ ਕਰਦੇ ਜਾਈਏ। ਰੋਇਟਰਸ ਰਿਪੋਰਟ ਕਰ ਰਿਹਾ ਵੀ US ਤਾਂ ਇੰਡੀਆ ਦੀ ਜਿਹੜੀ ਟ੍ਰੇਡ ਡੀਲ ਆ 3-4 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਸਕਦੀ ਹੈਗੀ ਆ। ਪੰਜਾਬ ਦੇ ਵਿੱਚ ਵੀ ਜਿਹੜੇ ਕਿਸਾਨ ਆ ਉਹ ਕਾਫੀ ਰੌਲਾ ਪਾ ਰਹੇ ਆ ਇਸ ਟ੍ਰੇਡ ਦੇ ਅਗੇਂਸਟ, ਪਰ ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹਦੀ ਇੰਤਜ਼ਾਰ ਹੋ ਰਿਹਾ ਸੀ ਵੀ US ਤੇ ਇੰਡੀਆ ਦਾ ਜਿਹੜਾ ਟ੍ਰੇਡ ਐਗਰੀਮੈਂਟ ਆ ਉਹ ਆਉਣ ਵਾਲੇ 3-4 ਮਹੀਨਿਆਂ 'ਚ ਸਾਈਨ ਹੋ ਸਕਦਾ। ਇੱਕ ਸੀਨੀਅਰ US ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਦੱਸਿਆ ਹੈਗਾ, ਤੇ ਕਹਿੰਦੇ ਵੀ ਸਾਡਾ ਸਾਰਾ ਕੁਝ ਪੇਪਰ ਵਰਕ ਰੈਡੀ ਹੈਗਾ। US ਦੇ ਆਫੀਸ਼ੀਅਲਸ ਨੇ ਕੰਡੀਸ਼ਨ ਆਫ ਨੋਰਮਿਟੀ ਦੇ ਉੱਤੇ ਇਹ ਦੱਸਿਆ ਹੈਗਾ। ਸੋ ਇਹ ਦੇਖਦੇ ਆ ਵੀ ਇਸ ਡੀਲ ਦੇ ਵਿੱਚ ਕੀ ਹੈਗਾ। ਹਜੇ ਪਿਛਲੇ ਦਿਨਾਂ ਦੇ ਵਿੱਚ ਤਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ 200% ਤੱਕ ਆਪਾਂ ਫਾਰਮਾਸਿਊਟੀਕਲ ਜਿਹੜੀਆਂ ਹੈਗੀਆਂ ਦਵਾਈਆਂ ਉਹਨਾਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਆ ਇੰਡੀਆ ਦੇ ਉੱਤੇ। ਸੈਕਸ਼ਨ 301 ਦੇ ਅੰਡਰ 60 ਮੁਲਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਉੱਤੇ ਜਿਹੜਾ ਆ ਇਹ ਡੀਲ ਹੋਣ ਜਾ ਰਹੀ ਆ। ਐਗਰੀਮੈਂਟ ਦੇ ਮੁਤਾਬਕ ਵਾਸ਼ਿੰਗਟਨ ਨੇ ਆਲਰੇਡੀ ਜਿਹੜਾ ਨਵੇਂ ਟੈਰਿਫ ਲਾਏ ਆ 12.5% ਇੰਡੀਆ ਦੇ ਉੱਤੇ ਵੀ ਕਹਿੰਦੇ ਵੀ ਇਹ ਜਿਹੜਾ ਉੱਥੇ ਸਮਾਨ ਬਣਦਾ ਆ ਫੋਰਸ ਲੇਬਰ ਤੋਂ ਬਣਵਾ ਰਹੇ ਆ। ਆਪਾਂ ਨੂੰ ਪਤਾ ਵੀ ਬੱਚਿਆਂ ਤੋਂ ਵੀ ਉੱਥੇ ਕੰਮ ਕਰਾਇਆ ਜਾਂਦਾ ਹੈਗਾ। ਇਸ ਤੋਂ ਬਿਨਾਂ US ਦੇ ਪ੍ਰੈਜ਼ੀਡੈਂਟ ਨੇ ਮੰਗਲਵਾਰ ਨੂੰ ਹੀ ਜਨੈਰਿਕ ਡਰੱਗ ਦੇ ਨੂੰ ਲੈ ਕੇ ਇਹ ਕਿਹਾ ਸੀ ਵੀ ਅਸੀਂ ਜਿਹੜਾ 200% ਟੈਰਿਫ ਲਾਉਣ ਜਾ ਰਹੇ ਹਾਂ, ਤੇ ਜਿਹਦੇ ਕਰਕੇ ਜਿਹੜਾ ਇੰਡੀਆ ਦੀ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਆ ਉਹਦੇ ਤੇ ਤਾਂ ਬਹੁਤ ਵੱਡਾ ਜਿਹੜਾ ਅਸਰ ਪਊਗਾ। ਤੇ ਇੰਡੀਆ ਬਹੁਤ ਜ਼ਿਆਦਾ ਐਕਸਪੋਜ਼ਡ ਹੈਗੀ ਆ ਜਨੈਰਿਕ ਡਰੱਗ ਐਕਸਪੋਰਟਸ ਦੇ ਮਾਮਲੇ ਦੇ ਵਿੱਚ।
ਤੇ USA ਦੇ ਵਿੱਚ $9.7 ਬਿਲੀਅਨ ਦੀਆਂ ਜਿਹੜੀਆਂ ਦਵਾਈਆਂ ਆ ਉਹ ਇੰਡੀਆ ਤੋਂ ਆਉਂਦੀਆਂ ਹੈਗੀਆਂ ਆ। ਸੋ ਇਹ ਉਸ ਇੰਡਸਟਰੀ ਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਅਸਰ ਪੈਣਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕੁਮਾਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਦਿਓ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ।